ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 9 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415 909 0503 ਦੇ ਉੱਤੇ। ਇਸ ਦੇ ਨਾਲ ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਕੋਲੋਂ ਲੈ ਸਕਦੇ ਹੋ। ਕਾਲ 5307517605। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਗਲੋਵਿਸ, ਸਤਨਾਮ ਸਿੰਘ ਸਨੀ ਬੋਲੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ, ਟੈਕਸਸ, ਗੁਰਮੇਲ ਸਿੰਘ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਲਸ, ਬਲੇਨ, ਬਲਜਿੰਦਰ ਨਿੱਜਰ, ਵੁੱਡਲੈਂਡ, ਹਰਜੀਤ ਸਿੰਘ, ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ, LA, ਗੁਰਮੇਲ ਪਾਸੀ, ਐਲਗਰੋਵ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, ਸਿਕੰਦਰ ਗਰੇਵਾਲ, ਟ੍ਰੇਸੀ, ਗੁਰਨੇਕ ਸਿੰਘ ਬਾਗੜੀ, ਫ੍ਰੈਸਨੋ, ਪਰਮਜੀਤ ਸਿੰਘ ਦਾਖਾ, ਬਰਕਲੇ, ਕਰਮਜੀਤ ਸਿੰਘ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ, ਇਹਦੇ ਵਿੱਚ ਕੀ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ ਹੈਗਾ, ਕੀ ਕੁਝ ਅਮਰੀਕਾ 'ਚ, ਕੀ ਕੁਝ ਆਪਣੀ ਕਮਿਊਨਿਟੀ ਨੂੰ ਅਫੈਕਟ ਕਰਦਾ ਹੈਗਾ, ਚਾਹੇ ਉਹ ਅਮਰੀਕਾ 'ਚ ਹੋਵੇ ਜਾਂ ਹੋਰ ਮੁਲਕਾਂ ਜਾਂ ਪੰਜਾਬ ਦੇ ਵਿੱਚ ਹੋਵੇ। ਇਹ ਸਾਰਾ ਕੁਝ ਆਪਾਂ ਡਿਸਕਸ ਕਰਦੇ ਹੈਗੇ ਆ। ਸਾਡੀਆਂ ਜਿਹੜਾ ਅਪਡੇਟ ਅਮਰੀਕਾ ਦਾ ਨਿਊਜ਼ ਦੇਣ ਦਾ ਪ੍ਰੋਗਰਾਮ ਇਹ ਆ ਵੀ ਤੁਹਾਡੀ ਲਾਈਫ ਦੇ ਉੱਤੇ ਅੱਜ ਦੀ ਡੇਟ 'ਚ ਕੀ ਅਸਰ ਇਹਨਾਂ ਖਬਰਾਂ ਦਾ ਪੈ ਰਿਹਾ ਹੈਗਾ, ਤੁਹਾਡੇ ਕੰਮ ਦੇ ਉੱਤੇ ਇੰਨਾ ਕੁਛ ਚੇਂਜ ਹੋ ਰਿਹਾ। ਆਪਾਂ AI ਨੂੰ ਲੈ ਕੇ ਹੋਰ ਤੁਹਾਨੂੰ ਜਿਹੜੀਆਂ ਸੈਮੀਨਾਰ ਜਾਂ ਉਹਦੇ ਬਾਬਤ ਜੋ ਆਪਣੇ ਹੁੰਦੇ ਹੈਗੇ ਆ ਪ੍ਰੋਗਰਾਮ ਉਹ ਕਰਦੇ ਹੈਗੇ ਆ। ਆਉਣ ਵਾਲੇ ਸਮੇਂ 'ਚ ਕੀ ਫਰਕ ਪਊਗਾ, ਆਪਾਂ ਰਿਟਾਇਰ ਹੋਣਾ ਆ, ਤੁਹਾਡੀ ਸੋਸ਼ਲ ਸਿਕਿਉਰਿਟੀ ਤੇ ਤੁਹਾਡਾ ਮੈਡੀਕੇਅਰ ਤੇ ਇੰਸ਼ੋਰੈਂਸ ਨੂੰ ਲੈ ਕੇ, ਸੋ ਇਮੀਗ੍ਰੇਸ਼ਨ ਨੂੰ ਲੈ ਕੇ ਆਪਣੇ ਜਿਹੜੇ ਲੋਕ ਆ ਉਹਨਾਂ ਦਾ ਮੇਨ ਕੰਸਰਨ ਹੁੰਦਾ। ਜਿਹੜੇ ਵੱਖ-ਵੱਖ ਇੰਡਸਟਰੀ 'ਚ ਆ, ਟਰੱਕਿੰਗ ਇੰਡਸਟਰੀ 'ਚ ਆ, ਚਾਹੇ ਉਹ ਰੀਟੇਲ ਇੰਡਸਟਰੀ 'ਚ ਆ, ਗੈਸ ਸਟੇਸ਼ਨ, ਗਰੋਸਰੀ ਸਟੋਰ, ਸਾਰਾ ਕੁਛ ਇਹਨਾਂ 'ਚ, ਊਬਰ, ਲਿਫਟ, ਸੋ ਸਾਰੇ ਬਿਜ਼ਨੈਸਿਸ ਜਿਨ੍ਹਾਂ ਦੇ ਉੱਤੇ ਜਾਂ ਜੌਬਸ ਦੇ ਉੱਤੇ ਕੀ ਅਸਰ ਪੈਂਦਾ, ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹ ਪੂਰੀ ਅਪ ਟੂ ਡੇਟ ਰਹੇ, ਆਉਣ ਵਾਲੇ ਸਮੇਂ 'ਚ ਉੱਦਾਂ ਹੀ ਪ੍ਰਿਪੇਅਰ ਰਹੇ। ਸੋ ਅੱਜ ਦੀਆਂ ਜਿਹੜੀਆਂ ਟੌਪ ਦੀਆਂ ਨਿਊਜ਼ ਆਪਾਂ ਥੋੜ੍ਹੀ ਜਿਹੀਆਂ ਇੰਟਰਨੈਸ਼ਨਲ, ਫਿਰ ਅਮਰੀਕਾ 'ਚ ਕੀ ਕੁਝ ਵਾਪਰ ਰਿਹਾ, ਤੇ ਹੋਰ ਜਿਹੜੀਆਂ ਨਿਊਜ਼ ਹੋ ਗਈਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਜਿਹੜੀ ਮੇਨ ਨਿਊਜ਼ ਆ ਇੰਟਰਨੈਸ਼ਨਲ ਲੈਵਲ ਦੇ ਉੱਤੇ, ਪੁਰਤਗਾਲ ਦੇ ਵਿੱਚ ਉਹਨਾਂ ਨੇ ਸੈਂਟਰ ਲੈਫਟ ਸੋਸ਼ਲਿਸਟ ਹੋਜ਼ੇ ਸਰਗੂਰੋ ਉਸ ਨੂੰ ਐਜ਼ ਏ ਪ੍ਰੈਜ਼ੀਡੈਂਟ ਜਿਹੜਾ ਚੁਣ ਲਿਆ ਹੈਗਾ ਆ। ਤੇ ਜਿਹੜਾ ਫਾਰ ਰਾਈਟ ਚੈਲੰਜਰ ਐਂਡਰੇ ਵੈਂਚੁਰਾ ਸੀਗਾ ਉਹ ਹਾਰ ਗਿਆ ਹੈਗਾ। 95% ਵੋਟਾਂ ਕਾਊਂਟ ਹੋ ਚੁੱਕੀਆਂ ਤੇ ਸੇਗੂਰੋ ਨੂੰ 2/3 ਵੋਟਸ ਆਲਰੇਡੀ ਮਿਲ ਚੁੱਕੀਆਂ ਹੈਗੀਆਂ। ਸੋ ਇਹ 5 ਸਾਲਾਂ ਦੀ ਉੱਥੇ ਟਰਮ ਹੁੰਦੀ ਆ ਤੇ ਪਹਿਲੀ ਵਾਰੀ ਹੋਊਗਾ ਵੀ ਉਹ ਫਸਟ ਸੋਸ਼ਲਿਸਟ ਹੈਡ ਹੋਊਗਾ 20 ਸਾਲਾਂ ਦੇ ਵਿੱਚ। ਸੋ ਮੋਡਰੇਟ ਫਿਗਰ ਤੇ ਉਹਨੇ ਲਾਇਲਟੀ ਜਿਹੜੀ ਆ ਤੇ ਕੋਆਪਰੇਸ਼ਨ ਵਿਦ ਸੈਂਟਰ ਰਾਈਟ ਮਿਨੋਰਟੀ ਗਵਰਨਮੈਂਟ, ਇਹਦੇ ਉੱਤੇ ਉਹ ਇਲੈਕਸ਼ਨ ਲੜਿਆ ਸੀ। ਵਿਕਟਰੀ ਸਪੀਚ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਆਪਾਂ ਜਿਹੜਾ ਆ ਸਾਰੇ ਹੀ ਜਿਹੜੇ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ। ਕਹਿੰਦੇ ਵੀ ਮੇਰਾ ਜਿਹੜਾ ਰੋਲ ਆ ਉਹ ਸੈਰੇਮੋਨੀਅਲ ਨੇਚਰ ਆਫ ਰੋਲ ਹੋਊਗਾ, ਟ੍ਰਾਡੀਸ਼ਨਲੀ ਅਬਵ ਪੋਲਿਟਿਕਸ ਹੋਊਗਾ। ਸੋ ਪਹਿਲੀ ਵਾਰੀ ਸੋਸ਼ਲਿਸਟ ਜੋ ਆ ਉਹ ਪੁਰਤਗਾਲ ਦਾ ਜਿਹੜਾ ਲੀਡਰ ਚੁਣਿਆ ਗਿਆ ਹੈਗਾ ਜੀ। ਇਸੇ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ, ਥਾਈਲੈਂਡ ਦੇ ਵਿੱਚ ਵੀ ਇਲੈਕਸ਼ਨਸ ਹੋ ਕੇ ਹਟੀਆਂ ਆ। ਉੱਥੇ ਕੋਲੇਸ਼ਨ ਦੀ ਸਰਕਾਰ ਵੱਲ ਨੂੰ ਗੱਲ ਜਿਹੜੀ ਵੱਧਦੀ ਨਜ਼ਰ ਆ ਰਹੀ ਹੈਗੀ ਆ। ਸੋ ਇਹ ਜਿਹੜੀ ਉੱਥੋਂ ਰਿਪੋਰਟਿੰਗ ਸਾਹਮਣੇ ਜਿਹੜੀ ਉਹ ਆਈ ਹੈਗੀ ਆ ਵੀ ਥਾਈਲੈਂਡ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਆ ਉਹ ਇੱਕ ਹਿਸਾਬ ਦੇ ਨਾਲ ਦੂਜੀਆਂ ਪਾਰਟੀ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਵੱਲ ਨੂੰ ਕਦਮ ਅੱਗੇ ਵਧਾ ਰਹੀ ਹੈਗੀ ਹੈ। ਕਹਿੰਦੇ ਵੀ ਇਲੈਕਸ਼ਨ ਦੇ ਵਿੱਚ ਵੱਡੀ ਜਿੱਤ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਖਿਆ ਗਿਆ ਆ। 500 ਦੇ ਵਿੱਚੋਂ 193
ਸੀਟਾਂ ਇਹਨਾਂ ਨੇ ਜਿੱਤੀਆਂ। ਕਹਿੰਦੇ ਵੀ ਜੋ ਅਨੁਮਾਨਿਤ ਸੀ ਉਸ ਨਾਲੋਂ ਕਾਫੀ ਵੱਧ ਇਹਨਾਂ ਨੇ ਜਿੱਤ ਲਈਆਂ ਹੈਗੀਆਂ। ਭੂਮਜਾ ਜੈਥਾਈ ਜਿਹੜੇ ਇਹਨਾਂ ਦੇ ਪਾਰਟੀ ਦੇ ਲੀਡਰ ਆ, ਉਸ ਤਰੀਕੇ ਦੇ ਨਾਲ ਉਧਰ ਕੰਬੋਡੀਆ ਦੇ ਨਾਲ ਇਹਨਾਂ ਦਾ ਕਿਉਂਕਿ ਲੜਾਈ ਚੱਲ ਰਹੀ ਆ, ਇਹਨਾਂ ਨੇ ਵੀ ਟਰੰਪ ਹੁਣਾਂ ਦੇ ਬਿਆਨਾਂ ਤੋਂ ਕਹਿ ਲਓ ਵੀ ਕੁਝ ਸਿੱਖਦੇ ਹੋਏ ਹੁਣ ਵਾਅਦਾ ਕਰ ਦਿੱਤਾ। ਕਹਿੰਦੇ ਵੀ ਮਿਲਟਰੀ ਅਸੀਂ ਆਪਣੀ ਸਟਰੋਂਗ ਕਰਾਂਗੇ ਤੇ ਨਾਲ ਅਸੀਂ ਬਾਰਡਰ ਵਾਲ ਬਣਾਉਣ ਜਾ ਰਹੇ ਹਾਂ ਕੰਬੋਡੀਆ ਦੇ ਨਾਲ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਸਾਹਮਣੇ ਜਿਹੜੀ ਉਹ ਆਈ ਆ। ਸੋ ਪੀਪਲ ਪਾਰਟੀ ਦੇ ਜਿਹੜੇ ਲੀਡਰ ਆ, ਉਹਨਾਂ ਦੀ ਐਥਿਕਸ ਪ੍ਰੋਬ ਦੇ ਚੱਲਦਿਆਂ ਕਹਿੰਦੇ ਵੀ ਉਹਨਾਂ ਨੂੰ ਸੈਟਬੈਕ ਦਾ ਸਾਹਮਣਾ ਕਰਨਾ ਪਿਆ ਹੈਗਾ ਆ। 94% ਜਿਹੜੇ ਵੋਟਸ ਆ ਉਹ ਹੁਣ ਤੱਕ ਕਾਊਂਟ ਹੋ ਚੁੱਕੀਆਂ ਹੈਗੀਆਂ ਆ। ਐਤਵਾਰ ਨੂੰ ਉੱਥੇ ਜਿਹੜੀ ਆ ਵੋਟ ਦੀ ਕਾਊਂਟਿੰਗ ਆ ਉਹ ਚੱਲ ਰਹੀ ਸੀ। ਸੋ ਮੌਜੂਦਾ ਜਿਹੜੇ ਪ੍ਰਾਈਮ ਮਿਨਿਸਟਰ ਅਨੁਤਿਨ ਚਰਨੀਵਾਇਕਲ, ਉਹਨਾਂ ਦੀ ਪਾਰਟੀ ਨੇ ਸਟਰੋਂਗਰ ਦੈਨ ਐਕਸਪੈਕਟਡ ਇਲੈਕਸ਼ਨ ਦੀ ਵਿੱਚ ਜਿਹੜੀ ਉਹ ਜਿੱਤ ਹਾਸਲ ਕੀਤੀ ਆ। ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇੱਕ ਤਗੜੀ ਸਟਰੋਂਗ ਗਵਰਨਮੈਂਟ ਦੀ ਜਿਹੜੀ ਜ਼ਰੂਰਤ ਹੋਊਗੀ, ਜਿਹਦੇ ਨਾਲ ਆਪਾਂ ਇੱਕ ਵਧੀਆ ਐਡਮਿਨਿਸਟ੍ਰੇਸ਼ਨ ਸਟਰੋਂਗ ਮੈਜੋਰਟੀ ਦੇ ਨਾਲ ਬਣਾਵਾਂਗੇ। ਸੋ ਥਾਈਲੈਂਡ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉੱਥੇ ਜਿਹੜੀ ਮੌਜੂਦਾ ਸੱਤਾਧਾਰੀ ਤੇ ਜਿਹੜੀ ਸੈਂਟਰਿਸਟੀਆਂ ਕੰਜ਼ਰਵੇਟਿਵ ਪਾਰਟੀ ਵਾਲੇ ਆ, ਉਹਨਾਂ ਦੀ ਉੱਥੇ ਜਿੱਤ ਹੋਈ ਆ। ਪੁਰਤਗਾਲ ਦੇ ਵਿੱਚ ਤੁਸੀਂ ਜਿੱਦਾਂ ਦੱਸਿਆ ਵੀ ਸੋਸ਼ਲਿਸਟ ਜਿਹੜੇ ਉੱਥੇ ਜਿੱਤੇ ਆ। ਸੋ ਦੁਨੀਆ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਜਿਹੜੀਆਂ ਪੋਲੀਟੀਕਲ ਮੂਵਮੈਂਟਸ ਆ, ਉਹ ਆਪੋ ਆਪਣੀ ਜਿਹੜੀ ਰੇਸ ਆ ਉਸ ਦੇ ਵਿੱਚ ਲੱਗੀਆਂ ਹੋਈਆਂ ਆ। ਪੀਪਲ ਪਾਰਟੀ ਜਿਹੜੀ ਇੱਕ ਪ੍ਰੋਗਰੈਸਿਵ ਜਾਂ ਲੈਫਟ ਲੀਨਿੰਗ ਪਾਰਟੀ ਆ ਉੱਥੇ ਦੀ, ਉਹਨਾਂ ਦੀ ਜਿਹੜੀ ਐਥਿਕਸ ਪ੍ਰੋਬ ਨੈਸ਼ਨਲ ਐਂਟੀ ਕਰਪਸ਼ਨ ਕਮਿਸ਼ਨ ਦੀ ਇਨਵੈਸਟੀਗੇਸ਼ਨ ਦੇ ਚੱਲਦਿਆਂ ਉਹਨਾਂ ਨੂੰ ਹਾਰ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਹੈਗਾ ਆ। ਇਸੇ ਤਰ੍ਹਾਂ ਜਾਪਾਨ ਦੇ ਵਿੱਚ ਵੀ ਜਾਪਾਨ ਦੀ ਮੌਜੂਦਾ ਪ੍ਰਾਈਮ ਮਿਨਿਸਟਰ ਸੁਨਾਏ ਤਕਚੀ ਜੋ ਆ, ਉਸ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਨੇ ਲੈਂਡਸਲਾਈਡ ਵਿਕਟਰੀ ਕੀਤੀ ਹੈਗੀ ਆ। ਲੋਅਰ ਹਾਊਸ ਦੇ ਵਿੱਚ ਉੱਥੇ ਇਲੈਕਸ਼ਨਸ ਹੋਈਆਂ, ਜਿਹਦੇ ਨਾਲ ਉੱਥੇ ਦੀ ਸਟਾਕ ਮਾਰਕੀਟ ਰੈਕਡ ਹਾਈ ਜੋ ਆ ਚੜੀ ਆ। ਇਨਵੈਸਟਰਸ ਨੇ ਵੈਲਕਮ ਕੀਤਾ ਵੀ ਜਿਹੜੀ ਪੋਲੀਟੀਕਲ ਅਨਸਰਟਨਟੀ ਸੀ ਉਹ ਉੱਥੇ ਹੁਣ ਖਤਮ ਹੋਈ ਹੈਗੀ ਆ ਤੇ ਗਵਰਨਮੈਂਟ ਦੀ ਪਾਲਿਸੀ ਨੂੰ ਕਾਫੀ ਜਿਹੜਾ ਸਟਰੋਂਗ ਮੈਂਡੇਟ ਮਿਲਿਆ ਹੈਗਾ। ਉੱਥੇ ਦੀ ਸਟਾਕ ਮਾਰਕੀਟ ਨਿੱਕੇ 225 ਰੇਜ਼ ਹੋਈ ਹੈਗੀ, ਚੜ ਗਈ ਹੈਗੀ ਆ, ਜਾਣੀ ਕਿ 5.7% ਤੇ 57,337 ਦੇ ਉੱਤੇ ਕਲੋਜ਼ ਹੋਈ ਸੀਗੀ। ਸੋ ਇਸੇ ਤਰ੍ਹਾਂ ਜਿਹੜਾ ਜੈਨ ਉਹ ਪਹਿਲਾਂ ਕਾਫੀ ਵੀਕਰ ਸੀਗਾ, ਲੋਅਰ ਸੀਗਾ ਸਵਿਸ ਫਰੈਂਕ ਦੇ ਮੁਕਾਬਲੇ, ਤੇ ਹੁਣ ਕਹਿੰਦੇ ਵੀ ਐਲਡੀਪੀ ਜਿਹੜੀ ਉਹਨਾਂ ਦੀ ਪਾਰਟੀ ਆ, ਉਹਨਾਂ ਨੇ 316 ਸੀਟਾਂ ਜੋ ਆ ਉਹ ਜਿੱਤ ਲਈਆਂ ਤੇ ਕਿਸੇ ਤਰ੍ਹਾਂ ਦੀ ਜਿਹੜੀ ਓਪੋਜੀਸ਼ਨ ਆ ਉਸ ਨੂੰ ਉਸ ਦੀ ਸਪੋਰਟ ਲੈਣ ਦੀ ਜ਼ਰੂਰਤ ਨਹੀਂ ਹੈਗੀ। ਜੀ, ਹਾਂਗਕਾਂਗ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਇੱਕ ਜਿੰਮੀ ਲਾਏ ਨਾਂ ਦਾ ਜਿਹੜਾ ਬੰਦਾ ਆ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈਗੀ ਆ। ਯੂਕੇ, ਯੂਐਨ ਤੇ ਈਯੂ ਇਹਨਾਂ ਸਾਰਿਆਂ ਨੇ ਇਸ ਦੀ 20 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ 78 ਸਾਲਾ ਜਿਮੀ ਲੇ ਦੀ। ਇਹ ਉੱਥੋਂ ਦਾ ਹਾਂਗਕਾਂਗ ਦੇ ਵਿੱਚ ਮੀਡੀਆ ਟਾਈਕੂਨ ਮੰਨਿਆ ਜਾਂਦਾ ਆ ਤੇ ਇਸ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਅਫੈਂਸ ਦੇ ਵਿੱਚ ਦੋਸ਼ੀ ਇਸ ਨੂੰ ਕਰਾਰ ਦਿੱਤਾ ਗਿਆ ਸੀ ਤੇ 20 ਸਾਲ ਦੀ ਸਜ਼ਾ ਦੀ ਇਹਨਾਂ ਸਾਰੀਆਂ ਮੁਲਕਾਂ ਨੇ ਤੇ ਈਯੂ ਨੇ ਸਾਰਿਆਂ ਨੇ ਮਿਲ ਕੇ ਜਿਹੜੀ ਨਿੰਦਾ ਜਿਹੜੀ ਉਹ ਕੀਤੀ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਡਰ ਇਹੀ ਆ ਵੀ ਹੁਣ ਇਹ ਇਕੱਲਾ ਹੀ ਉੱਥੇ ਇੱਕ ਹਿਸਾਬ ਦੇ ਨਾਲ ਆਪਣੇ ਉਮਰ ਦੇ ਅਖੀਰਲੇ ਪੜਾਅ ਦੇ ਵਿੱਚ ਉਸ ਨੂੰ ਮੌਤ ਦਾ ਸਾਹਮਣਾ ਕਰਨਾ ਜਿਹੜਾ ਉਹ ਪਵੇਗਾ। ਇਹ ਪ੍ਰੋ ਡੈਮੋਕ੍ਰੇਸੀ ਐਕਟਿਵਿਸਟ ਉੱਥੇ ਰਿਹਾ, ਪਬਲਿਸ਼ਰ ਸੀਗਾ ਜਿਮੀ ਲਈ, ਤੇ ਇਸ ਨੂੰ ਹੁਣ ਜਿਹੜੀ ਸਜ਼ਾ ਆ ਉਹ 20 ਸਾਲ ਦੀ ਲਾਈਫ ਸੈਂਟੈਂਸ ਜਿਹੜੀ ਉਹ ਸੁਣਾਈ ਗਈ ਆ। ਜਿਹੜੇ ਕ੍ਰਿਟਿਕਸ ਆ ਉਹ ਕਹਿ ਰਹੇ ਆ ਵੀ ਇਹ ਟੋਟਲੀ ਪੋਲੀਟੀਕਲੀ ਮੋਟੀਵੇਟਡ ਪਰਸੀਕਿਊਸ਼ਨ ਸੀਗੀ, ਜੋ ਕਾਨੂੰਨ ਦੀ ਵਰਤੋਂ ਕਰਦੇ ਹੋਏ ਜਿਹੜੇ ਚਾਈਨਾ ਦੇ ਕ੍ਰਿਟਿਕਸ ਆ ਉਹਨਾਂ ਦਾ ਮੂੰਹ ਬੰਦ ਕਰਾਉਣ ਦੇ ਲਈ ਇਹਨਾਂ ਨੂੰ ਸਜ਼ਾ ਜਿਹੜੀ ਉਹ ਦਿੱਤੀ ਗਈ ਆ। ਇਸ ਦਾ ਮੁੰਡਾ ਸੈਬੈਸਟੀਅਨ ਨੇ ਜਿਹੜਾ ਕਿਹਾ ਆ ਵੀ ਉਹਦੇ ਪਿਓ ਨੂੰ ਹੁਣੇ ਡਰ ਆ ਵੀ ਉਹ ਕੱਲਾ ਹੀ ਜਿਹੜੇ ਇਕਾਂਤ ਦੇ ਵਿੱਚ ਹੀ ਜਿਹੜੀ ਉਸਦੀ ਮੌਤ ਆ ਉਹ ਹੁਣ ਹੋ ਜਾਊਗੀ। ਸੋ ਕਹਿੰਦੇ ਵੀ ਇਸ ਮੌਕੇ ਦੁਨੀਆ ਦਾ ਉਹ ਸਭ ਤੋਂ ਵੱਡਾ ਹਾਈਐਸਟ ਪ੍ਰੋਫਾਈਲ ਪੋਲੀਟੀਕਲ ਪ੍ਰਿਜ਼ਨਰ ਦੇ ਤੌਰ ਦੇ ਉੱਤੇ ਜਿਹੜਾ ਉਸ ਨੂੰ ਦੇਖਿਆ ਜਿਹੜਾ ਉਹ ਜਾ ਰਿਹਾ ਆ। ਯੂਐਨ ਰਾਈਟਸ ਦੇ ਜਿਹੜੇ ਚੀਫ ਵੋਲਕਰ ਟਰਕ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵਰਡਿਕਟ ਆ ਉਹ ਇੰਟਰਨੈਸ਼ਨਲ ਕਾਨੂੰਨ ਦੇ ਹਿਸਾਬ ਦੇ ਨਾਲ ਟੋਟਲੀ ਇਨਕੰਪੈਟੇਬਲ ਆ, ਮੇਲ ਨਹੀਂ ਖਾਂਦਾ ਤੇ ਇਸ ਨੂੰ ਇਸ ਦੀ ਜਿਹੜੀ ਸਜ਼ਾ ਉਸ ਨੂੰ ਕੁਆਸ਼ ਕਰ ਦੇਣਾ ਚਾਹੀਦਾ, ਰੱਦ ਕਰ ਦੇਣਾ ਜਿਹੜਾ ਉਹ ਚਾਹੀਦਾ ਹੈਗਾ ਆ। ਅਨੀਟਾ ਹੈਪਰ ਜਿਹੜੀ ਈਯੂ ਦੀ ਸਪੋਕਸਪਰਸਨ ਆ
ਉਸਨੇ ਕਿਹਾ ਵੀ ਜਿਹੜਾ ਬਲਾਕ ਆ, EU ਦਾ ਬਲਾਕ ਆ, ਉਹ ਇਸ ਆਊਟਕਮ ਜਿਹੜੀ 20 ਸਾਲ ਦੀ ਸਜ਼ਾ ਸੁਣਾਈ ਗਈ ਆ ਉਸਨੂੰ ਟੋਟਲੀ ਡਿਪਲੋਰ ਕਰਦਾ ਹੈ, ਵੀ ਟੋਟਲੀ ਇਸ ਤੋਂ ਨਿਰਾਸ਼ ਆ ਤੇ ਇਸ ਨੂੰ ਬਹੁਤ ਮੰਦੇ ਤੌਰ ਦੇ ਉੱਤੇ ਜਿਹੜਾ ਉਹ ਦੇਖ ਰਿਹਾ ਹੈ, ਤੇ ਕਹਿੰਦੇ ਵੀ ਇਸ ਨੂੰ ਤੁਰੰਤ ਅਨਕੰਡੀਸ਼ਨਲ ਤੇ ਇਮੀਡੀਏਟ ਰਿਲੀਜ਼ ਕਰ ਦੇਣਾ ਜਿਹੜਾ ਉਹ ਚਾਹੀਦਾ ਆ। 2020 ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਜਦੋਂ ਹਾਂਗਕਾਂਗ ਦੇ ਵਿੱਚ ਇੱਕ ਡਰਕੋਨੀਅਨ ਨੈਸ਼ਨਲ ਸਿਕਿਉਰਿਟੀ ਲਾ ਦੀ ਇੰਪੋਜੀਸ਼ਨ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। 78 ਸਾਲਾ ਬ੍ਰਿਟਿਸ਼ ਦਾ ਇਹ ਜਿਹੜਾ ਸਿਟੀਜ਼ਨ ਆ, ਤੇ ਇਸ ਨੂੰ ਅੱਜ 20 ਸਾਲ ਦੀ ਜਿਹੜੀ ਸਜ਼ਾ ਆ ਉੱਥੇ ਸੁਣਾ ਦਿੱਤੀ ਗਈ ਆ। ਇੱਕ ਹੀ ਇਸ ਦੇ ਉੱਤੇ ਕਾਊਂਟ ਸੀਗਾ, ਕਨਸਪੀਰੇਸੀ ਟੂ ਪ੍ਰੋਡਿਊਸ ਸੈਡੀਸ਼ੀਅਸ ਮਟੀਰੀਅਲ, ਇਹ ਵਾਲਾ। 2 ਕਾਊਂਟ ਸੀ, ਕਨਸਪੀਰੇਸੀ ਟੂ ਕਲੂਡ ਵਿਦ ਫੋਰਨ ਪਾਵਰ ਤੇ ਕਲੂਜਨ ਵਿਦ ਫੋਰਨ ਫੋਰਸਿਸ ਚਾਰजेस ਜਿਹੜੇ ਆ ਇਸ ਤੇ ਉਲਟ ਲਿਆਂਦੇ ਗਏ ਸੀ ਹਾਂਗਕਾਂਗ ਦੀ ਜਿਹੜੇ ਨੈਸ਼ਨਲ ਸਿਕਿਉਰਿਟੀ ਲਾ ਦੇ ਤਹਿਤ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਹਰਜੋਤ ਸਿੰਘ ਜੀ 20 ਸਾਲ ਦੀ ਸਜ਼ਾ ਸੁਣਾਈ ਗਈ ਆ। ਇਹ ਪਹਿਲਾਂ ਵੀ ਇੱਥੇ ਹੋ ਚੁੱਕਾ ਹੈ। ਚਾਈਨਾ ਦਾ ਇੱਕ ਨੋਬਲ ਪੀਸ ਪ੍ਰਾਈਜ਼ ਵਿਨਰ ਲਿਊ ਜ਼ਿਆਬੋ, ਉਸ ਨੂੰ ਵੀ 11 ਸਾਲ ਦੀ ਜਿਹੜੀ ਸਜ਼ਾ ਆ ਉਹ ਪਹਿਲਾਂ ਸੁਣਾਈ ਜਾ ਚੁੱਕੀ ਆ। ਵੀ ਜਿਹੜੇ ਚਾਈਨਾ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਵੀ ਵੱਖਰਾ ਹਾਂਗਕਾਂਗ ਰਵੇ, ਉਸ ਚੀਜ਼ ਨੂੰ ਜਿਹੜਾ ਉਹ ਲੈ ਕੇ 2017 ਚ ਉਸ ਦੀ ਵੀ ਜਿਹੜੀ ਮੌਤ ਤੇ ਇਕੱਲਿਆਂ ਹੀ ਹੋਈ ਸੀ। ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੀ ਜੰਗ ਨੂੰ ਲੈ ਕੇ ਹੈਗੀ ਆ। ਯੂਕਰੇਨ ਦੇ ਫੋਰਨ ਮਿਨਿਸਟਰ ਐਂਡਰੀ ਸਾਬੀਆ, ਉਹਨਾਂ ਨੇ ਰਸ਼ੀਅਨ ਲੀਡਰ ਜੋ ਹੈਗੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਗੱਲਬਾਤ ਕੀਤੀ ਆ ਵੀ ਜਿਹੜੀ ਹਾਈ ਲੈਵਲ ਮੀਟਿੰਗ ਹੋਣੀ ਚਾਹੀਦੀ ਆ ਤਾਂ ਕਿ ਜੋ ਲੜਾਈ ਆ ਉਸ ਨੂੰ ਖਤਮ ਕੀਤਾ ਜਾ ਸਕੇ। ਪਿਛਲੇ ਦਿਨਾਂ ਦੇ ਵਿੱਚ ਹਜੇ ਇੱਕ ਮੀਟਿੰਗ ਹੋ ਕੇ ਹਟੀ ਆ। ਹੁਣ ਅਗਲੀ ਮੀਟਿੰਗ ਜੋ ਆ ਉਹ ਅਮਰੀਕਾ ਦੇ ਵਿੱਚ ਲੱਗ ਰਿਹਾ ਵੀ ਇਹ ਹੋਊਗੀ। ਸਵੀਹਾ ਨੇ ਇਹ ਕਿਹਾ ਆ ਵੀ ਜੋ 20 ਪੁਆਇੰਟ ਪੀਸ ਪਲਾਨ ਹੈਗੀ ਆ, ਜਿਹਦੇ ਵਿੱਚ ਯੂਕਰੇਨ ਵਾਲੇ ਉਹ ਜ਼ਪਰਜ਼ੀਆ ਜੋ ਟਾਊਨ ਆ ਜਿੱਥੇ ਉਹਨਾਂ ਦਾ ਨਿਊਕਲੀਅਰ ਪਲਾਂਟ ਆ ਉਸ ਨੂੰ ਆਪਣੇ ਅੰਡਰ ਮੰਗਦੇ ਆ। ਰਸ਼ੀਆ ਵਾਲੇ ਮੇਨਟੇਨ ਇਹ ਕਰ ਰਹੇ ਆ ਵੀ ਨਹੀਂ, ਜਿਹੜੇ 20% ਈਸਟਰਨ ਰੀਜਨ ਡੋਨੇਸਕ ਦਾ ਹੈਗਾ ਆ ਉਹ ਉਹਨਾਂ ਦੇ ਕੋਲ ਹੋਣਾ ਚਾਹੀਦਾ ਆ। ਸੈਕੰਡ ਰਾਊਂਡ ਜਿਹੜੀ ਗੱਲਬਾਤ ਆ ਉਹ ਆਬੂ ਧਾਬੀ ਦੇ ਵਿੱਚ ਹੋਈ ਸੀ ਪਿਛਲੇ ਹਫ਼ਤੇ, ਤੇ ਜਿਹਦੇ ਵਿੱਚ 314 ਜਿਹੜੇ ਪ੍ਰਿਜ਼ਨਰਸ ਆ ਉਹ ਐਕਸਚੇਂਜ ਵੀ ਕੀਤੇ ਗਏ ਹੈਗੇ। ਯੂਕਰੇਨ ਵਾਲਿਆਂ ਨੇ ਰਸ਼ੀਆ ਨੂੰ ਦੇ ਦਿੱਤੇ, ਰਸ਼ੀਆ ਵਾਲਿਆਂ ਨੇ ਆਪਣੇ ਯੂਕਰੇਨ ਨੂੰ ਦੇ ਦਿੱਤੇ ਹੈਗੇ ਆ। ਜੋ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਆ ਉਹਨਾਂ ਨੇ ਇਹ ਕਿਹਾ ਵੀ ਯੂਐਸ ਦੀ ਜਿਹੜੀ ਹੁਣ ਗੱਲਬਾਤ ਚੱਲ ਰਹੀ ਆ ਯੂਐਸ ਦੇ ਥਰੂ ਪੀਸ ਟਾਕਸ, ਉਹ ਹੁਣ ਮਿਆਮੀ ਦੇ ਵਿੱਚ ਇਸ ਵੀਕ ਹੋਣਗੀਆਂ। ਤੇ ਕੀਵ ਜੋ ਯੂਕਰੇਨ ਵਾਲੇ ਆ ਉਹ ਇਸ ਨੂੰ ਐਗਰੀ ਕਰ ਗਏ ਹੈਗੇ ਆ ਵੀ ਹਾਂ ਅਸੀਂ ਮਿਆਮੀ ਦੇ ਵਿੱਚ ਨੈਕਸਟ ਰਾਊਂਡ ਆਫ ਜਿਹੜੀ ਗੱਲਬਾਤ ਆ ਉਹਦੇ ਲਈ ਹਾਜ਼ਰ ਹੋਵਾਂਗੇ। ਜੀ, 53 ਜਣਿਆਂ ਦੀ ਮੌਤ ਦੀ ਖਬਰ ਆ ਰਹੀ ਹੈ ਹਰਜੋਤ ਸਿੰਘ ਜੀ। ਮੈਡੀਟਰੇਨੀਅਨ ਜਿਹੜੇ ਉਹ ਸੀ ਦੇ ਵਿੱਚੋਂ, ਜਿੱਥੇ ਲਿਬੀਆ ਦੇ ਕੋਸਟ ਤੋਂ ਜਾ ਰਹੀ ਇੱਕ ਲੋਕਾਂ ਨਾਲ ਭਰੀ ਹੋਈ ਕਿਸ਼ਤੀ ਜਿਹੜੀ ਆ ਉਹ ਡੁੱਬ ਗਈ, ਕੈਪਸਾਈਜ਼ ਜਿਹੜੀ ਹੋ ਗਈ, ਉਲਟ ਗਈ, ਜਿਸ ਕਰਕੇ 53 ਜਾਣੇ ਮ੍ਰਿਤ ਜਾਂ ਮਿਸਿੰਗ ਜਿਹੜੇ ਆ ਉਹ ਮੰਨੇ ਜਾ ਰਹੇ ਆ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਜਿਹੜਾ ਉਹ ਦੱਸਿਆ ਵੀ ਬੋਟ ਜਿਹੜੀ ਓਵਰਟਰਨ ਹੋ ਗਈ, ਜ਼ੁਵਾਰਾ ਕਰਕੇ ਜਿਹੜਾ ਇਲਾਕਾ ਹੈ ਉਸ ਦੇ ਉੱਤਰ ਵਾਲੇ ਪਾਸੇ ਜਾ ਰਹੀ ਸੀਗੀ। ਸੋ ਕਹਿੰਦੇ ਵੀ ਮੈਡੀਟਰੇਨੀਅਨ ਅਫਰੀਕਾ ਦੇ ਜਿਹੜੇ ਵੱਖ-ਵੱਖ ਮੁਲਕਾਂ ਤੋਂ ਇਕੱਠੇ ਹੋ ਕੇ ਲੋਕ ਉਧਰੋਂ ਯੂਰਪ ਵੱਲ ਨੂੰ ਬਹੁਤ ਵਾਰੀ ਮੈਡੀਟਰੇਨੀਅਨ ਸੀ ਨੂੰ ਪਾਰ ਕਰਦੇ ਹੋਏ ਯੂਰਪ ਦੇ ਵਿੱਚ ਜਾਂਦੇ ਨੇ, ਪਰ ਉਸੇ ਦਰਮਿਆਨ ਬਹੁਤ ਸਾਰੀਆਂ ਮੌਤਾਂ ਵੀ ਹੁੰਦੀਆਂ ਆ। ਅਕਸਰ ਹੀ ਇਹ ਜਿਹੜੀਆਂ ਕਿਸ਼ਤੀਆਂ ਆ ਲੋੜੋਂ ਵੱਧ ਲੋਕਾਂ ਦੇ ਨਾਲ ਜਿਹੜੀਆਂ ਉਹ ਭਰੀਆਂ ਹੁੰਦੀਆਂ ਆ, ਤੇ ਪਾਣੀ ਦੇ ਵਹਾਅ ਦੇ ਵਿੱਚ ਜਾਂ ਥੋੜੇ ਬਹੁਤੇ ਵੀ ਪਾਣੀ ਜੇ ਕਿਤੇ ਕਰੰਟ ਜ਼ਿਆਦਾ ਹੋਵੇ ਜਾਂ ਛੱਲਾਂ ਆ ਰਹੀਆਂ ਹੋਣ ਤਾਂ ਉਹਨਾਂ ਦੇ ਵਿੱਚ ਇਹ ਅਕਸਰ ਉਲਟ ਦੀਆਂ ਖਬਰਾਂ ਬਹੁਤ ਉੱਥੇ ਆਉਂਦੀਆਂ ਹੈਗੀਆਂ। ਸਟੇਟਮੈਂਟ ਜਿਹੜੀ IOM ਨੇ ਜਾਰੀ ਕੀਤੀ, ਉਹਨੇ ਕਹਿੰਦੇ ਵੀ 2 ਨਾਈਜੀਰੀਅਨ ਮੂਲ ਦੀਆਂ ਔਰਤਾਂ ਨੂੰ ਰੈਸਕਿਊ ਕੀਤਾ ਗਿਆ ਸਰਚ ਐਂਡ ਰੈਸਕਿਊ ਆਪਰੇਸ਼ਨ ਦੇ ਜਿਹੜਾ ਉਹ ਦੁਆਰਾ, ਜਿਹੜੇ ਲਿਬੀਆ ਦੇ ਅਥਾਰਟੀਜ਼ ਦੇ ਦੁਆਰਾ ਕਿਤੇ ਜਿਹੜੇ ਉਹ ਗਏ ਹੈਗੇ ਆ। ਇੱਕ ਸਰਵਾਈਵਰ ਜਿਹੜੀ ਬਚੀ ਆ ਉਹਨੇ ਦੱਸਿਆ ਵੀ ਉਸਦਾ ਘਰ ਵਾਲਾ ਜਿਹੜਾ ਉਹ ਲੌਸਟ ਆ, ਤੇ ਜਿਹੜੀ ਦੂਜੀ ਬਚੀ ਉਹਨੇ ਕਿਹਾ ਵੀ ਉਹਦੇ 2 ਜਿਹੜੇ ਬੱਚੇ ਇਸ ਟ੍ਰੈਜਡੀ ਦੇ ਵਿੱਚ ਉਹ ਡੁੱਬ ਗਏ ਹੋਏ ਮੰਨੇ ਜਿਹੜੇ ਉਹ ਜਾ ਰਹੇ ਆ। ਉਹਨਾਂ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਹੈਗਾ। ਸੋ ਯੂਰਪੀਅ ਦੇ ਵੱਲ ਨੂੰ ਪਲਾਇਨ ਇਸ ਤਰੀਕੇ ਦੇ ਨਾਲ ਗੈਰ ਕਾਨੂੰਨੀ ਪ੍ਰਵਾਸ ਬਹੁਤ ਜ਼ਿਆਦਾ ਅਫਰੀਕਾ ਦੇ ਇਹਨਾਂ ਮੁਲਕਾਂ ਤੋਂ, ਅਫਰੀਕਾ ਦੇ ਇਸ ਕੰਟੀਨੈਂਟ ਤੋਂ, ਮਹਾਦੀਪ ਤੋਂ ਬਹੁਤ ਜ਼ਿਆਦਾ ਜਿਹੜਾ ਉਹ ਹੁੰਦਾ ਆ। ਸੋ ਕਹਿੰਦੇ ਵੀ ਜਦੋਂ ਇਹ ਪਾਣੀ ਦੇ ਵਿੱਚ ਗਈ ਆ 6 ਘੰਟਿਆਂ ਬਾਅਦ ਇਹ ਮੈਡੀਟਰੇਨੀਅਨ ਸੀ ਦੇ ਵਿੱਚ ਉਲਟ ਗਈ ਆ, ਜਿਸ ਕਰਕੇ 53 ਜਾਣੇ ਮ੍ਰਿਤੀਆਂ ਲਾਪਤਾ ਮੰਨੇ ਜਿਹੜੇ ਉਹ ਜਾ ਰਹੇ ਆ। ਪਿਛਲੇ ਸਾਲ 1873
ਕੁੱਲ ਲੋਕ ਮਿਸਿੰਗ ਜਾਂ ਡੈਡ ਜਿਹੜੇ ਉਹ ਹੋਏ ਸੀ, ਤੇ ਕਿਤੇ 1300 ਜਿਹੜੇ 42 ਆ ਉਹ ਸੈਂਟਰਲ ਰਾਊਟ ਦੇ ਉੱਤੇ ਸੀਗੇ। ਸੋ 2014 ਤੋਂ ਲੈ ਕੇ 2025 ਦੇ ਅਖੀਰ ਤੱਕ 33,000 ਜਿਹੜੇ ਲੋਕ ਹਰਜੋਤ ਸਿੰਘ ਜੀ ਇਸ ਰਾਹ ਨੂੰ ਪਾਰ ਕਰਦੇ ਹੋਏ ਜਾਂ ਮਿਸ ਹੋ ਗਏ ਨੇ ਜਾਂ ਉਹਨਾਂ ਦੀ ਮੌਤ ਹੋਈ ਮੰਨੀ ਜਾਂਦੀ ਹੈ। ਐਪਸਟੀਨ ਫਾਈਲਸ ਨੇ ਇੰਗਲੈਂਡ ਦੇ ਵਿੱਚ ਉੱਥੇ ਦੀ ਸਰਕਾਰ ਨੂੰ ਕਾਫੀ ਵਕਤ ਪਾਇਆ ਹੋਇਆ ਹੈਗਾ। ਮੌਰਗਨ ਮੈਕਸਵਿਨੀ ਉਹਨਾਂ ਨੇ ਕੱਲ ਆਪਣੇ ਚੀਫ ਆਫ ਸਟਾਫ ਜੋ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਹੈਗੇ ਆ, ਉਹ ਰਿਜ਼ਾਈਨ ਕਰ ਦਿੱਤਾ ਆ। ਪ੍ਰੈਸ਼ਰ ਉਹਨਾਂ ਤੇ ਇਸ ਕਰਕੇ ਸੀ ਕਿਉਂਕਿ ਜੋ ਪ੍ਰਾਈਮ ਮਿਨਿਸਟਰ ਦਾ ਚੀਫ ਆਫ ਸਟਾਫ ਆ, ਉਸ ਨੇ ਪੀਟਰ ਮੈਂਡਲਸਨ ਨੂੰ ਬ੍ਰਿਟੇਨ ਦਾ ਐਂਬੈਸਡਰ ਯੂਐਸ ਦੇ ਲਈ ਜੋ ਅਪੁਆਇੰਟ ਕੀਤਾ ਸੀ। ਸੋ ਉਹਦਾ ਨਾਮ ਐਪਸਟੀਨ ਫਾਈਲਸ ਦੇ ਵਿੱਚ ਆਇਆ, ਜੇ ਤੋਂ ਬਾਅਦ ਉਸਨੇ ਆਪਣਾ ਜਿਹੜਾ ਆਪਣੇ ਆਪ ਨੂੰ ਵਾਪਸ ਵੀ ਲੈ ਲਿਆ, ਰਿਜ਼ਾਈਨ ਵੀ ਕਰ ਦਿੱਤਾ, ਤੇ ਹੁਣ ਯੂਐਸ ਦੀ ਜਿਹੜੀ ਜਸਟਿਸ ਡਿਪਾਰਟਮੈਂਟ ਆ, ਕਹਿੰਦੇ ਪਈ ਉਹਦਾ ਕਾਫੀ ਕਲੋਜ਼ ਰਿਲੇਸ਼ਨਸ਼ਿਪ ਸੀਗਾ ਉਹਦੇ ਯੂਐਸ ਦੀ ਜਸਟਿਸ ਡਿਪਾਰਟਮੈਂਟ ਦੇ ਮੁਤਾਬਕ ਮੈਂਡਲਸਨ ਤੇ ਜੋ ਲੇਟ ਫਾਈਨਾਂਸਰ ਜੈਫਰੀ ਐਪਸਟਾਈਨ ਹੈਗਾ ਆ। ਸਟੈਮਰ ਨੇ ਇਹ ਡਿਸਮਿਸ ਕੀਤਾ ਵੀ ਮੈਂਡਲਸਨ ਜੋ ਆ ਉਹ ਸਤੰਬਰ ਮਹੀਨੇ ਤੋਂ ਹੀ ਐਂਬੈਸਡਰ ਬਣਿਆ ਸੀ, ਤੇ ਜੋ ਉਹਦੇ ਬਾਰੇ ਪਹਿਲਾਂ ਦੀ ਇਨਫੋਰਮੇਸ਼ਨ ਆ ਉਹ ਮੇਰੇ ਕੋਲ ਜ਼ਿਆਦਾ ਨਹੀਂ ਸੀ। ਇਸ ਕਰਕੇ ਪਬਲਿਕਲੀ ਪ੍ਰਾਈਮ ਮਿਨਿਸਟਰ ਨੂੰ ਮਾਫੀ ਵੀ ਮੰਗਣੀ ਪਈ। ਪ੍ਰਾਈਮ ਮਿਨਿਸਟਰ ਨੇ ਅਪੋਲੋਜਾਈਜ਼ ਕੀਤਾ ਪਬਲਿਕਲੀ ਵੀ ਮੈਂ ਇਦਾਂ ਦੇ ਬੰਦੇ ਨੂੰ ਯੂਕੇ ਦਾ ਜਿਹੜਾ ਐਂਬੈਸਡਰ ਆ ਅਮਰੀਕਾ ਦੇ ਵਿੱਚ ਅਪੁਆਇੰਟ ਕੀਤਾ ਸੀਗਾ। ਦੋ ਜਿਹੜੇ ਡਿਪਟੀ ਚੀਫ ਆਫ ਸਟਾਫ ਆ, ਜਿਲ ਕੁਥਵਰਟਨ ਤੇ ਵਿਦਿਆ ਐਲਕਸਨ, ਇਹਨਾਂ ਦਾ ਵੀ ਇੱਕ ਜੁਆਇੰਟ ਰੋਲ ਸੀ। ਮੈਕਸਵੇਨੀ ਦੀ ਡਿਪਾਰਚਰ ਦੇ ਨਾਲ ਜਿਹੜਾ ਸੈਂਟਰਲ ਫਿਗਰ ਆ ਸਟੈਮਰ ਦੀ ਇਨਰ ਸਰਕਲ ਦੇ ਵਿੱਚ, ਉਹ ਮੂਵ ਹੋ ਗਿਆ ਹੈਗਾ। ਸੋ ਪ੍ਰਾਈਮ ਮਿਨਿਸਟਰ ਦੇ ਉੱਤੇ ਵੀ ਜੋ ਉੱਥੇ ਦੀ ਜਿਹੜੇ ਇਲੈਕਟਡ ਮੈਂਬਰ ਪਾਰਲੀਮੈਂਟਸ ਆ, ਉਹ ਪ੍ਰੈਸ਼ਰ ਪਾ ਰਿਹਾ ਵੀ ਤੈਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ, ਉੱਥੋਂ ਦੀ ਜਿਹੜੀ ਹਰਜੋਤ ਸਿੰਘ ਜੀ ਸਿਆਸਤ ਦੇ ਵਿੱਚ ਉਥਲ-ਪੁਥਲ ਹੋ ਗਈ ਆ, ਪਰ ਇੱਥੇ ਦੇ ਸਾਡੇ ਮੌਜੂਦਾ ਸਾਬਕਾ ਰਾਸ਼ਟਰਪਤੀਆਂ ਦੇ ਨਾਮ ਆਉਣ ਦੇ ਬਾਵਜੂਦ ਵੀ ਇੱਥੇ ਨਾ ਕੋਈ ਅਸਤੀਫੇ ਦੀ ਇਹਨਾਂ ਦੀ ਮੰਗ ਕਰ ਰਿਹਾ ਤੇ ਨਾ ਹੀ ਕੋਈ ਉਹਨਾਂ ਨੂੰ ਕਹਿ ਰਿਹਾ। ਟਰੰਪ ਹੋਣਾ ਨੇ ਤਾਂ ਕਿਹਾ ਵੀ ਮੁਲਕ ਨੂੰ ਹੁਣ ਹੋਰ ਗੱਲ ਦੇ ਪਿੱਛੇ ਜਿਹੜਾ ਉਹ ਲੱਗ ਜਾਣਾ ਚਾਹੀਦਾ, ਐਪਸਟੀਨ ਫਾਈਲਸ ਦੇ ਵੱਲ ਨੂੰ ਜਿਹੜਾ ਉਹ ਧਿਆਨ ਨਾ ਦੇਣ। ਜਿਹੜਾ ਬੰਦਾ ਕੋਈ ਦੋਸ਼ੀ ਹੁੰਦਾ ਉਹ ਅਕਸਰ ਇਦਾਂ ਦੇ ਹੀ ਬਿਆਨ ਦਿੰਦਾ ਹੁੰਦਾ ਵੀ ਭਾਈ ਛੱਡੋ ਪਰਾਂ ਹੁਣ ਇਹ ਗੱਲ ਨੂੰ, ਹੁਣ ਆਪਾਂ ਅੱਗੇ ਨੂੰ ਜਿਹੜਾ ਉਹ ਪਾਸੇ ਨੂੰ ਜਿਹੜਾ ਉਹ ਵੱਧਦੇ ਆ। ਐਪਸਟੀਨ ਫਾਈਲ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਰਿਪੋਰਟ ਇਹ ਆ ਰਹੀ ਹੈ, ਜਿਹੜੀ ਗਿਸਲੀਨ ਮੈਕਸਵੈਲ ਆ, ਉਸ ਨੂੰ ਕਾਂਗਰਸ ਦੇ ਮੋਹਰੇ ਸੱਦਿਆ ਗਿਆ ਵੀ ਭਾਈ ਆ ਕੇ ਸਵਾਲਾਂ ਦੇ ਜਿਹੜੇ ਜਵਾਬ ਦੇ, ਤੇ ਉਹਦੇ ਜਿਹੜੇ ਵਕੀਲ ਆ ਉਹ ਦੱਸ ਰਹੇ ਆ ਵੀ ਕਹਿੰਦੇ ਵੀ ਉਹ ਜਿਹੜੀ 5th ਆ ਉਸ ਨੂੰ ਪਲੀ ਕਰੂਗੀ, ਸ਼ੀ ਵਿਲ ਪਲੀ ਦ 5th, ਵੀ ਉਹ ਕਿਸੇ ਵੀ ਸਵਾਲ ਦਾ ਜਵਾਬ ਜਿਹੜਾ ਉਹ ਨਹੀਂ ਦੇਵੇਗੀ। ਵਰਚੁਅਲੀ ਕਹਿੰਦੇ ਵੀ ਇੱਕ ਕਲੋਜ਼ ਡੋਰ ਡੈਪੋਜੀਸ਼ਨ ਦੇ ਵਿੱਚ ਵੀ ਉਹ ਸਾਹਮਣੇ ਜਿਹੜੀ ਉਹ ਆਈ ਸੀ, ਉਸ ਨੂੰ ਪੇਸ਼ ਕੀਤਾ ਗਿਆ ਸੀਗਾ ਟੈਕਸਸ ਦੀ ਪ੍ਰਿਜ਼ਨ ਤੋਂ, ਜਿੱਥੇ 20 ਸਾਲ ਦੀ ਸਜ਼ਾ ਜਿਹੜੀ ਉਹ ਇਹ ਕੱਟ ਰਹੀ ਹੈਗੀ ਆ। ਤੇ ਰਿਪਬਲਿਕਨ ਹਾਊਸ ਓਵਰਸਾਈਟ ਕਮੇਟੀ ਦੇ ਚੇਅਰਮੈਨ ਜੇਮਸ ਕੋਮਰ ਨੇ ਕਿਹਾ ਵੀ ਐਜ਼ ਐਕਸਪੈਕਟਡ ਮੈਕਸਵੈਲ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਨਾ ਕਰ ਦਿੱਤਾ ਤੇ ਆਪਣੀ ਜਿਹੜੀ 5th ਆ ਉਸ ਨੂੰ ਪਲੀ ਕੀਤਾ ਆ ਵੀ ਉਹਦਾ ਰਾਈਟ ਟੂ ਰਿਮੇਨ ਸਾਇਲੈਂਟ। ਕਹਿੰਦੇ ਵੀ ਇਹ ਡਿਸਅਪੁਆਇੰਟਿੰਗ ਸੀਗਾ, ਸਾਡੇ ਬਹੁਤ ਸਾਰੇ ਸਵਾਲ ਸੀਗੇ ਜਿਹੜੇ ਉਹਨੇ ਤੇ ਐਪਸਟੀਨ ਨੇ ਜਿਹੜੇ ਉਹ ਇਕੱਠਿਆਂ ਮਿਲ ਕੇ ਜਿਹੜੇ ਕੀਤੇ ਆ ਵੀ ਉਹਨਾਂ ਬਾਰੇ ਜਿਹੜਾ ਹੋਰ ਚਾਨਣਾ ਜਿਹੜਾ ਉਹ ਪੈਂਦਾ। ਸੋ 5th ਅਮੈਂਡਮੈਂਟ ਯੂਐਸ ਦੇ ਸੰਵਿਧਾਨ ਦੇ ਵਿੱਚ ਅਮਰੀਕਨਸ ਨੂੰ ਸੈਲਫ ਇਨਕ੍ਰਿਮੀਨੇਸ਼ਨ ਦੇ ਜਿਹੜੇ ਡਰ ਖਣੋ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਚੁੱਪ ਰਹਿਣ ਦੀ ਇਜਾਜ਼ਤ ਦਿੰਦੀ ਆ ਵਾਈਲ ਅੰਡਰ ਓਥ। ਸੋ ਉਸ ਨੇ ਜਿਹੜਾ ਉਹ ਟੋਟਲੀ ਕਿਸੇ ਵੀ ਸਵਾਲ ਦਾ ਜਿਹੜਾ ਉਹ ਜਵਾਬ ਕਹਿੰਦੇ ਵੀ ਇਸ ਡੈਪੋਜੀਸ਼ਨ ਦੇ ਵਿੱਚ ਨਹੀਂ ਦਿੱਤਾ ਹੈਗਾ। ਸੋ ਦੇਖੋ ਅੱਗੇ ਕੀ ਬਣਦਾ ਆ। ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜਾ ਉਹ ਪੈ ਰਿਹਾ ਆ, ਪਰ ਅਮਰੀਕਾ ਦੇ ਲੋਕਾਂ ਦਾ ਹਾਜ਼ਮਾ ਜਿਹੜਾ ਉਹ ਸਖਤ ਨਜ਼ਰ ਆ ਰਿਹਾ ਆ। ਉਹ ਹਰ ਇੱਕ ਚੀਜ਼ ਨੂੰ ਜਿਹੜਾ ਹਜਮ ਆ ਉਹ ਕਰ ਰਹੇ ਆ, ਚਾਹੇ ਕਿੱਡਾ ਵੀ ਗਿਰਿਆ ਹੋਇਆ ਕੰਮ ਕਿਉਂ ਨਾ ਕੀਤਾ ਹੋਵੇ। ਬਿਲ ਗੇਟਸ ਹੁਣ ਥੋੜੇ ਦਿਨ ਪਹਿਲਾਂ ਕਹਿ ਰਿਹਾ ਸੀਗਾ ਵੀ ਮੈਂ ਬੜਾ ਸ਼ਰਮਿੰਦਾ ਆ, ਮੈਂ ਫੁਲਿਸ਼ ਸੀਗਾ ਵੀ ਇਹ ਕੰਮ ਕਰ ਰਹੇ ਆ। ਉਧਰ ਜਿਹੜੇ ਬਿਲ ਕਲਿੰਟਨ ਆ ਸਾਬਕਾ ਰਾਸ਼ਟਰਪਤੀ, ਉਹ ਕਹਿੰਦੇ ਵੀ ਉਹਨਾਂ ਨੇ ਡੈਪੋਜੀਸ਼ਨ ਵੀ ਦੇ ਦਿੱਤੀ, ਸਾਰਾ ਕੁਝ ਕਰ ਰਹੇ ਆ, ਤੇ ਹੁਣ ਕਹਿੰਦੇ ਆ ਵੀ ਇਨਸਾਈਡ ਬਿਹਾਈਂਡ ਕਲੋਜ਼ ਡੋਰ ਤੇ ਕੈਮਰਿਆਂ ਦੇ ਮੂਹਰੇ ਕਰੋ। ਉਸ ਦੇ ਉਲਟ ਬਿਲ ਕਲਿੰਟਨ ਆਇਆ ਆ, ਉਹ ਕਹਿੰਦਾ ਵੀ ਜੇ ਕਰਨਾ ਹੈ ਤੇ ਪਬਲਿਕਲੀ ਕਰੋ, ਕੱਲ ਨੂੰ ਤੁਸੀਂ ਵੀਡੀਓ ਦੇ ਵਿੱਚੋਂ ਪਤਾ ਨਹੀਂ ਕਿਹੜੀ ਚੀਜ਼ ਸ਼ੋਅ ਕਰ ਦੇਣੀ ਤੇ ਕਿਹੜੀ ਚੀਜ਼ ਜਿਹੜੀ ਉਹ ਤੁਸੀਂ ਡਿਲੀਟ ਕਰਕੇ ਜਿਹੜੀ ਉਹ ਕਰ ਦੇਣੀ ਆ।
ਸੋ ਸਵਾਲ ਬਹੁਤ ਨੇ। ਮੌਜੂਦਾ ਰਾਸ਼ਟਰਪਤੀ ਸਿਟਿੰਗ ਰਾਸ਼ਟਰਪਤੀ ਨੂੰ ਜਿਹੜਾ ਉਹਨਾਂ ਸਵਾਲਾਂ ਦੇ ਜਵਾਬ ਜਿਹੜਾ ਉਹਨਾਂ ਤੋਂ ਕੋਈ ਲੈ ਨਹੀਂ ਰਿਹਾ। ਉਹ ਹਮੇਸ਼ਾ ਹੀ ਗੱਲ ਨੂੰ ਜਿਹੜਾ ਹਾਲ ਦੀ ਘੜੀ ਘੁਮਾ ਕੇ ਦੂਜੇ ਪਾਸੇ ਵੱਲ ਨੂੰ ਕਰ ਰਹੇ ਹੈਗੇ। ਅਗਲੀ ਖਬਰ ਜਿਹੜੀ ਆ ਵੈਨਜ਼ੂਏਲਾ ਦੇ ਸੰਬੰਧ ਦੇ ਵਿੱਚ ਆ। ਜਦੋਂ ਤੋਂ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਜਿਹੜਾ ਮਦੂਰੋ ਆ ਉਹਨੂੰ ਚੱਕ ਕੇ ਲਿਆਏ ਆ, ਉਹ ਤੋਂ ਬਾਅਦ ਥੋੜੀ ਸ਼ਾਂਤੀ ਚੱਲ ਰਹੀ ਸੀ ਉੱਥੇ, ਕੋਈ ਬਾਹਲੀ ਖਬਰ ਨਹੀਂ ਆ ਰਹੀ ਸੀ। ਅੱਜ ਪਰ ਇਹ ਪਤਾ ਚੱਲਿਆ ਵੀ ਵੈਨਜ਼ੂਏਲਾ ਦੀ ਆਪੋਜੀਸ਼ਨ ਲੀਡਰ ਜੋ ਮਰੀਆ ਕੋਰੀਨਾ ਮਸ਼ਾਡੋ ਆ, ਜਿਹਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ, ਜਿਨ੍ਹਾਂ ਨੇ ਆਪਣਾ ਉਹ ਪ੍ਰਾਈਜ਼ ਸੀਗਾ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਦੇ ਦਿੱਤਾ ਸੀ। ਉਹਨਾਂ ਨੇ ਇਹ ਕਿਹਾ ਵੀ ਮੇਰੇ ਕੁਛ ਜਿਹੜੇ ਅਲਾਈ ਉਹਨਾਂ ਦੇ ਜਿਹੜੇ ਦੋਸਤ ਹੈਗੇ ਆ, ਜਿਹੜੀ ਉਹਨਾਂ ਦੀ ਪਾਰਟੀ ਨੂੰ ਬਿਲੋਂਗ ਕਰਦੇ ਆ, ਉਹਨਾਂ ਨੂੰ ਜਦੋਂ ਜੇਲ੍ਹ ਦੇ ਵਿੱਚੋਂ ਛੱਡਿਆ ਗਿਆ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਕਾਫੀ ਲੋਕ ਜੋ ਕੈਦੀ ਆ, ਪੋਲੀਟੀਕਲ ਪ੍ਰਿਜ਼ਨਰ ਆ, ਉਹਨਾਂ ਨੂੰ ਛੱਡਿਆ ਗਿਆ। ਕਹਿੰਦੇ ਉਹਨਾਂ ਨੂੰ ਛੱਡਣ ਤੋਂ ਬਾਅਦ ਓਆਨ ਪਬਲੋ ਗੁਆਨੀਪਾ ਇਸ ਨਾਮ ਦਾ ਜੋ ਬੰਦਾ ਆ, ਉਸ ਨੂੰ ਕਿਡਨੈਪ ਕਰ ਲਿਆ ਗਿਆ ਹੈਗਾ। ਕਹਿੰਦੇ ਭਈ ਉਹਦਾ ਮੁੰਡਾ ਤੇ ਉਸ ਨੂੰ 10 ਅਨਆਇਡੈਂਟੀਫਾਈ ਲੋਕਾਂ ਨੇ ਕਿਡਨੈਪ ਕਰ ਲਿਆ ਹੈਗਾ। ਇਹ 30 ਦੇ ਕਰੀਬ ਆਪੋਜੀਸ਼ਨ ਲੀਡਰਸ ਛੱਡੇ ਗਏ ਸੀ, ਜੋ ਕਿ ਪੋਲੀਟੀਕਲੀ ਮੋਟੀਵੇਟਡ ਡਿਟੈਂਸ਼ਨ ਸੀਗੀ। ਸੋ ਹੁਣ ਇਹ ਵੀ ਜਿਹੜੀ ਹਿਊਮਨ ਰਾਈਟਸ ਗਰੁੱਪ ਆ, ਉਹ ਇਹ ਕਹਿ ਰਹੇ ਆ ਵੀ ਇਹ ਤਾਂ ਫੇਰ ਉਦਾਂ ਹੀ ਜਿਹੜਾ ਧੱਕਾ ਆ, ਜਿੱਦਾਂ ਮਦੂਰੋ ਕਰਦਾ ਸੀ ਉਦਾਂ ਹੀ ਚੱਲ ਰਿਹਾ। ਜੀ, ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਸੁਪਰ ਬਾਲ ਸੀ। ਸੁਪਰ ਬਾਲ ਦੇ ਵਿੱਚ ਜੋ ਸਿਆਟਲ ਦੇ ਸੀਹੌਕਸ ਆ ਉਹ ਜਿੱਤ ਗਏ। ਇਸ ਵਾਰੀ ਜਿਹੜਾ ਸੁਪਰ ਬਾਲ ਆ ਉਹ ਕਾਫੀ ਕੰਟਰੋਵਰਸ਼ਲ ਵੀ ਲਿਆ, ਖਾਸ ਕਰਕੇ ਜਿਹੜਾ ਪੋਰਟੋ ਰੀਕੋ ਦਾ ਸਿੰਗਰ ਆ ਉਹਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਵੀ ਇਹ ਦੇਖੋ ਕਿੱਦਾਂ ਹੋ ਗਿਆ, ਵੀ ਸਪੈਨਿਸ਼ ਦੇ ਵਿੱਚ ਸਭ ਤੋਂ ਮਾੜਾ ਡਾਂਸ ਸੀ, ਜਦ ਕਿ ਉਹ ਹੁਣ ਜੋ ਰਿਪੋਰਟਸ ਆ ਰਹੀਆਂ ਵੀ ਸਭ ਤੋਂ ਜ਼ਿਆਦਾ ਪੋਪੂਲਰ ਸੀਗਾ, ਤੇ ਬਹੁਤ ਹੀ ਉਹ ਮਸ਼ਹੂਰ ਸਿੰਗਰ ਹੈਗਾ ਪੋਰਟੋ ਰੀਕੋ ਦਾ, ਤੇ ਖੁਦ ਉਹ ਸਿਟੀਜ਼ਨ ਆ। ਸੋ ਬਹੁਤ ਸਾਰੇ ਹੁਣ ਲੋਕ ਇਹ ਕਹਿ ਰਹੇ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਮਦਰ ਅਮਰੀਕਾ ਦੇ ਵਿੱਚ ਆਈ ਸੀ 1930 ਚ, ਤੇ ਇਹ ਜਿਹੜਾ ਇਹਦੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਉਹ 1911 ਤੋਂ ਪੋਰਟੋ ਰੀਕੋ ਚ ਰਹਿ ਰਹੇ ਆ। ਸੋ ਇਹ ਮੋਰ ਯੂਐਸ ਸਿਟੀਜ਼ਨ ਆ ਦੈਨ ਪ੍ਰੈਜ਼ੀਡੈਂਟ ਡੋਨਲਡ ਟਰੰਪ। ਸਹੀ ਗੱਲ ਆ। ਟਰੰਪ ਹੁਣਾਂ ਨੂੰ ਅਕਸਰ ਹੀ ਇਦਾਂ ਲੱਗਦਾ ਆ ਵੀ ਇਸ ਤਰੀਕੇ ਦੇ ਨਾਲ ਵੀ ਖੌਰੇ ਸਾਰਾ ਕੁਝ ਇਹਨਾਂ ਨੂੰ ਦੇਖ ਕੇ ਹੀ ਜਿਹੜਾ ਹੋ ਰਿਹਾ। ਪਰ ਚਲੋ ਸੀਹਾਕਸ ਦੀ ਜਿੱਤ ਹੋਈ। ਜਿਹੜਾ ਕੁਆਟਰਬੈਕ ਆ ਜਿਹੜਾ ਸੈਮ ਡਾਰਨਲਡ, ਉਹਦੀ ਸਟੋਰੀ ਬਹੁਤ ਸ਼ਾਨਦਾਰ। 8ਵਾਂ ਸੀਜ਼ਨ ਆ, 5ਵੀਂ ਉਹਦੀ ਟੀਮ ਆ, ਤੇ ਇਸ ਵਾਰ ਜਿਹੜਾ ਉਹ ਜੇਤੂ ਜਿਹੜਾ ਉਹ ਬਣਿਆ ਆ। ਮਾਈਕ ਮੈਕਡੋਨਲਡ ਜਿਹੜਾ ਉਸਦਾ ਕੋਚ ਆ, ਇੰਟਰਨ ਕੋਚ ਦੇ ਤੌਰ ਦੇ ਉੱਤੇ ਉਸਨੇ ਸ਼ੁਰੂਆਤ ਕੀਤੀ ਆਪਣੇ ਕਰੀਅਰ ਦੀ। ਇੱਕ ਟਾਈਮ ਦੇ ਉੱਤੇ ਕੋਚਿੰਗ ਛੱਡਣ ਨੂੰ ਉਸਨੇ ਮਨ ਜਿਹੜਾ ਉਹ ਬਣਾ ਲਿਆ ਸੀ, ਪਰ ਇਵੈਂਚੁਅਲੀ ਜਿਹੜਾ ਇਹ ਮੇਨ ਕੋਚ ਜਿਹੜਾ ਉਹ ਬਣਿਆ ਤੇ ਉਹਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ। 38 ਸਾਲ ਮਹਿਜ ਜਿਹੜੀ ਇਸ ਦੀ ਉਮਰ ਆ। ਬੜਾ ਹੀ ਯੰਗ ਜਿਹੜਾ ਉਹ ਮੇਨ ਕੋਚ ਹੈਗਾ ਆ ਸਿਆਟਲ ਸੀਹਾਕਸ ਦੀ ਜਿਹੜੀ ਉਹ ਟੀਮ ਦਾ। ਸੀਹਾਕਸ ਤੇ ਪੇਟਰੀਅਟਸ ਦਾ ਮੁਕਾਬਲਾ ਇੱਕ ਵਾਰੀ ਫੇਰ ਹੋਇਆ। ਇਹ ਕਈ ਸਾਲ ਪਹਿਲਾਂ, ਮੈਨੂੰ ਲੱਗਦਾ 10-11 ਸਾਲ ਪਹਿਲਾਂ ਜਿਹੜਾ ਸੀਗਾ, ਸੀਹਾਕ ਜਿੱਤਦੇ ਜਿਹੜੇ ਉਹ ਹਾਰ ਗਏ ਸੀਗੇ ਆਪਣੀ ਜਿਹੜੀ ਉਹਨਾਂ ਦੀ ਗਲਤੀ ਦੇ ਨਾਲ, ਸਪੋਰਟਿੰਗ ਦੇ ਵਿੱਚ ਬੜਾ ਨਾ ਜਾਂਦੇ ਹੋਏ। ਤੇ ਉਹ ਉਸ ਟਾਈਮ ਦੇ ਉੱਤੇ ਉਹ ਜਿਹੜੀ ਕਾਲ ਆ ਜਿਹੜੇ ਕੋਚ ਪੀਟ ਕੈਰਲ ਦੀ, ਉਹ ਅਜੇ ਤੱਕ ਸੀਹਾਕਸ ਦੇ ਚੁੰਡੀਆਂ ਵੱਢਦੀ ਰਹੀ ਆ। ਪਰ ਕੱਲ ਦੀ ਜਿਹੜੀ ਜਿੱਤ ਆ ਉਹ ਸੀਹਾਕਸ ਨੂੰ ਜਿਹੜੀ ਉਹ ਜ਼ਰੂਰ ਖੁਸ਼ੀ ਜਿਹੜੀ ਉਹ ਦੇ ਕੇ ਗਈ ਹੈਗੀ ਆ। ਪੇਟਰੀਅਟਸ ਕੁਝ ਜ਼ਿਆਦਾ ਜਿਹੜਾ ਉਹ ਇਹਨਾਂ ਦਾ ਸਾਹਮਣਾ ਬਿਲਕੁਲ ਵੀ ਨਹੀਂ ਕਰ ਸਕੇ। ਬਹੁਤ ਹੀ ਯੰਗ ਜਿਹੜੀ ਉਹਨਾਂ ਦੀ ਵੀ ਟੀਮ ਆ। ਜਿਹੜਾ ਨਵਾਂ ਉਹਨਾਂ ਦਾ ਕੁਆਟਰਬੈਕ ਮੇ ਆ, ਉਹਨੇ ਆਪਣੇ ਲਈ ਕੋਸ਼ਿਸ਼ਾਂ ਕੀਤੀਆਂ, ਪਰ ਸੀਹਾਕ ਦਾ ਜਿਹੜਾ ਡਿਫੈਂਸ, ਜਿਹਨੂੰ ਡਾਰਕ ਸਾਈਡ ਇਸ ਸਾਲ ਦੇ ਵਿੱਚ ਸਪੈਸ਼ਲ ਨਾਮ ਜਿਹੜਾ ਉਹ ਦਿੱਤਾ ਗਿਆ ਸੀ, ਉਹਨੇ ਬੜਾ ਜਿਹੜਾ ਸਕੋਰਸ ਆ ਉਹ ਕਰ ਨਹੀਂ ਦਿੱਤੇ। ਜਾ ਕੇ ਪਹਿਲਾ ਟੱਚਡਾਊਨ ਵੀ ਉਦੋਂ ਦੋਨਾਂ ਟੀਮਾਂ ਦੇ ਵੱਲੋਂ ਤੀਜੇ ਕੁਆਟਰ 'ਚ ਜਾ ਕੇ ਜਿਹੜਾ ਉਹ ਹੋਇਆ ਸੀਗਾ। ਸੋ ਮੁਕਾਬਲਾ ਜਿਹੜਾ ਹੋਇਆ, ਉੱਦਾਂ ਕਾਈਂਡ ਆਫ ਜਿਹੜੇ ਸਪੋਰਟਿੰਗ ਫੈਨਸ ਜਿਹੜੇ ਆ ਉਹਨਾਂ ਨੂੰ ਇਸ ਗੱਲੋਂ ਲੱਗਾ ਹੋਊਗਾ ਵੀ ਗੇਮ ਦੇਖਣ ਦਾ ਇੰਨਾ ਮਜ਼ਾ ਜਿਹੜਾ ਉਹ ਸ਼ਾਇਦ ਨਾ ਜਿਹੜਾ ਉਹ ਆਇਆ ਹੋਵੇ, ਕਿਉਂਕਿ ਇੰਨੀ ਕਾਂਟੇ ਦੀ ਟੱਕਰ ਜਿਹੜੀ ਉਹ ਨਹੀਂ ਹੋਈ। ਇੱਕ ਤਰਫਾ ਜਿਹਾ ਜਿਹੜਾ ਮੈਚ ਹੋਇਆ, ਪਰ ਸੀਹਾਕਸ ਡਿਜ਼ਰਵ ਕਰਦੇ ਸੀਗੇ। ਕਹਿੰਦੇ ਵੀ ਇਸ ਵਾਰ ਜਿੱਤਣ ਨੂੰ ਜਿਹੜੇ ਕ੍ਰਿਟਿਕਸ ਆ ਜਾਂ ਕਹਿ ਲਓ ਵੀ ਐਨਾਲਿਸਟ ਆ, ਉਹ ਇਸ ਤਰੀਕੇ ਨਾਲ ਕਹਿੰਦੇ ਆ। ਪਰ ਇੱਕ ਚੀਜ਼ ਦੇਖੀ ਗਈ, ਕਿਉਂਕਿ ਸੈਂਟਾ ਕਲਾਰਾ ਦੇ ਵਿੱਚ 49ers ਤੇ ਸੀਹਾਕਸ ਆਪਸ ਦੇ ਵਿੱਚ ਇਹਨਾਂ ਦਾ ਬਹੁਤ ਇੱਟ ਖੜੱਕਾ ਆ। ਇੱਥੋਂ ਦੇ ਜਿਹੜੇ ਫੈਨਸ ਆ ਉਹ ਬਹੁਤਾ ਲਾਈਕ ਨਹੀਂ ਕਰਦੇ ਸੀਹਾਕਸ ਨੂੰ, ਤੇ ਜਦੋਂ ਉਹਨਾਂ ਨੂੰ ਟਰੋਫੀ ਦੇ ਰਹੇ ਸੀ ਜਾਂ ਜਦੋਂ ਬੋਲਦੇ ਸੀਗੇ ਤੇ ਕਈ ਵਾਰੀ ਬੂ ਵੀ ਜਿਹੜਾ ਆ ਉਹਨਾਂ ਨੂੰ ਕੀਤਾ ਗਿਆ। ਤੇ ਬੜੀ ਹੈਰਾਨੀ ਵੀ ਹੋਈ ਵੀ ਸਪੋਰਟ ਨੂੰ ਪਿਆਰ ਘੱਟ ਆ ਤੇ ਟੀਮਾਂ ਦੇ ਨਾਲ ਜਿਹੜਾ ਉਹ ਪ੍ਰੇਮ ਥੋੜਾ ਜਿਹੜਾ ਜ਼ਿਆਦਾ ਆ, ਉਹ ਦੇਖਣ ਨੂੰ ਜਿਹੜਾ ਮਿਲਿਆ। ਜਿਹੜੀ ਰਹੀ ਗੱਲ ਹਰਜੋਤ ਸਿੰਘ ਜੀ ਹਾਫ ਟਾਈਮ ਸ਼ੋਅ ਦੀ, ਜਿਹੜਾ ਪੋਰਟੋ ਰੀਕਨ, ਕਿਉਂਕਿ ਇਹ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਦੀ ਟੈਰੀਟੋਰੀ ਆ, ਸੋ ਯੂਐਸ ਸਿਟੀਜ਼ਨ ਹੀ ਆਪਾਂ ਕਵਾਂਗੇ ਵੀ। ਜਿਹੜਾ ਬੈਡ ਬਨੀ ਜਿਹੜਾ ਆਰਟਿਸਟ ਦਾ ਨਾਮ ਆ, ਸੈਨ ਬਨੀਟੋ ਸ਼ਾਇਦ ਉਸਦਾ ਮੇਨ ਉਹਦਾ ਨਾਮ ਹੈਗਾ ਆ। ਤੇ ਉਹਨੇ ਜਿਹੜਾ ਰਾਮੋਸ, ਜਿਹੜਾ ਹਰਜੋਤ ਸਿੰਘ ਜੀ 5 ਸਾਲ ਦਾ ਮੁੰਡਾ, ਜਿਹਨੂੰ ਟਰੰਪ ਪ੍ਰਸ਼ਾਸਨ ਨੇ ਕਈ ਤਾਂ ਉਹਨੂੰ ਕਿਡਨੈਪਿੰਗ ਤੱਕ ਵੀ ਕਹਿ ਦਿੰਦੇ ਆ, ਵੀ ਉਸ ਨੂੰ ਡਿਟੇਨ ਕਰਕੇ ਟੈਕਸਸ 'ਚ ਲੈ ਗਏ ਸੀ। ਉਹ ਸਪੈਸ਼ਲ ਉਹਨੇ ਸੱਦਿਆ ਹੋਇਆ ਸੀ ਤੇ ਉਸ ਨੂੰ ਆਪਣਾ ਗ੍ਰੈਮੀ ਅਵਾਰਡ ਜਿਹੜਾ ਆ ਉਸ ਦੇ ਵਿੱਚ ਦਿੱਤਾ। ਤੇ ਲਾਸਟ ਦੇ ਵਿੱਚ ਉਹਨੇ ਗੱਲ ਇਹੀ ਜਿਹੜੀ ਆਖੀ ਆਪਣੇ ਹਾਫ ਟਾਈਮ ਸ਼ੋਅ ਨੂੰ ਖਤਮ ਕਰਨ ਦੇ ਲਈ, ਵੀ ਜਿਹੜੀ ਪਾਵਰਫੁਲ ਚੀਜ਼ ਇਹੀ ਆ, ਪਿਆਰ ਪਾਵਰਫੁਲ ਆ ਹੇਟ ਦੇ ਨਾਲੋਂ, ਵੀ ਈਰਖਾ ਨਫ਼ਰਤ ਦੇ ਨਾਲੋਂ ਜਿਹੜਾ ਪ੍ਰੇਮ ਆ ਉਹੀ ਜਿਹੜਾ ਅਕਸਰ ਦੁਨੀਆ ਨੂੰ ਜਿਹੜਾ ਉਹ ਜਿੱਤਦਾ ਆ। ਜਿਹੜੇ
ਟਰਨਿੰਗ ਪੁਆਇੰਟ USA ਵਾਲੇ ਚਾਰਲੀ ਕਰਕ ਦੇ ਮੌਤ ਤੋਂ ਬਾਅਦ ਜਿੱਥੇ ਮਿਲੀਅਨਸ ਆਫ ਡਾਲਰ ਬਹੁਤ ਇਕੱਠੇ ਹੋਏ, ਉਹਦੀ ਜਿਹੜੀ ਘਰ ਵਾਲੀ ਆ ਉਹ ਇਸ ਟਾਈਮ ਉਹਦੇ ਰਵੱਈਏ ਨੂੰ ਲੈ ਕੇ ਵੀ ਲੋਕ ਕਈ ਤਰੀਕੇ ਦੇ ਸਵਾਲ ਖਾਸ ਕਰਕੇ ਜਿਹੜੇ ਚੁੱਕ ਰਹੇ ਆ। ਉਹਨਾਂ ਨੇ ਆਪਣੇ ਵੱਲੋਂ ਇੱਕ ਇਸ ਦਾ ਇਕਵਲੈਂਟ ਮਿਊਜ਼ਿਕ ਸ਼ੋਅ ਜਿਹਾ ਕਾਈਂਡ ਆਫ ਰੱਖਿਆ ਸੀ। ਉਹ ਕਹਿੰਦੇ ਵੀ ਬੜਾ ਚੰਗਾ ਨਹੀਂ ਰਿਹਾ, ਉਹ ਫਲੋਪ ਓਵਰਆਲ ਨਜ਼ਰ ਜਿਹੜਾ ਉਹ ਆਇਆ। ਕੱਲ ਦੀਆਂ ਜਿਹੜੀਆਂ ਇਸ ਦੀਆਂ ਰੇਟਿੰਗਸ ਆ ਉਹ ਕਾਫੀ ਜ਼ਿਆਦਾ ਜ਼ਿਆਦੀਆਂ ਜਿਹੜੀਆਂ ਉਹ ਦੇਖਣ ਨੂੰ ਮਿਲੀਆਂ। ਇੱਕ ਸਪੈਸ਼ਲ ਟੱਕ ਏਰੀਆ ਉਹ ਵੀ ਦਿਖਾਇਆ ਜੋ ਪੋਰਟੋਰੀਕੋ ਦੇ ਵਿੱਚ ਹਰਜੋਤ ਸਿੰਘ ਜੀ ਹਰੀਕੇਨ ਦੇ ਕਰਕੇ ਸਮੱਸਿਆ ਜਿਹੜੀ ਹੋਈ, ਬਿਜਲੀ ਗਈ ਆਈ ਸੀ, ਉਹਨਾਂ ਨੇ ਉਹੀ ਜਿਹੜਾ ਸੀਨ ਉੱਥੇ ਸ਼ੋਅ ਕੀਤਾ। ਉਦੋਂ ਟਰੰਪ ਪ੍ਰਸ਼ਾਸਨ ਸੀਗਾ ਜਦੋਂ ਹਰੀਕੇਨ ਆਇਆ ਸੀਗਾ, ਤੇ ਉਹੀ ਜਿਹੜਾ ਕਾਈਂਡ ਆਫ ਜਿਹੜਾ ਉਹ ਸ਼ੋਅ ਕੀਤਾ। ਸੋ ਓਵਰਆਲ ਜਿਹੜਾ ਹਾਫ ਟਾਈਮ ਸ਼ੋਅ ਆ ਓਵਰਆਲ ਪੋਲੀਟੀਕਲ ਹੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰਕੇ ਜਿਹੜਾ ਹੋ ਗਿਆ ਉਹੀ ਕਾਫੀ ਉਹਨੇ ਆਪਣਾ ਕਲਚਰ ਵੀ ਦਿਖਾ ਲਿਆ ਵੀ ਕਿੱਦਾਂ ਉੱਥੇ ਫਸਲਾਂ ਹੁੰਦੀਆਂ, ਕਿੱਦਾਂ ਕੱਟਦੇ ਆ, ਸਾਰਾ ਕੁਝ। ਸੋ ਕਾਫੀ ਵਧੀਆ ਸੀ। ਪਰ ਟਰੰਪ ਲੈਟਿਨ ਅਮਰੀਕਾ ਦੇ ਹਰਜੋਤ ਸਿੰਘ ਜੀ ਬਹੁਤ ਸਾਰੇ ਮੁਲਕਾਂ ਦੇ ਝੰਡੇ ਵੀ ਜਿਹੜੇ ਆ ਉੱਥੇ ਦੇਖਣ ਨੂੰ ਮਿਲੇ ਆ। ਹੁਣ ਇਸ ਟਾਈਮ ਜਿਹੜੇ ਇਹਦੇ ਹੱਕ ਚ ਜਿਹੜੇ ਅਗੇਂਸਟ ਆ ਉਹ ਆਪਸ ਦੇ ਵਿੱਚ ਕਹਿ ਲਓ ਵੀ ਸਿੰਘ ਫਸਾਈ ਜਿਹੜੇ ਆ ਇੰਟਰਨੈਟ ਦੇ ਉੱਤੇ ਬੈਠੇ ਹੈਗੇ ਜੀ। ਸੋ ਪ੍ਰੈਜ਼ੀਡੈਂਟ ਟਰੰਪ ਉਹਨੇ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਸਲੈਪ ਇਨ ਦਾ ਫੇਸ ਆਫ ਆਵਰ ਕੰਟਰੀ ਆ, ਜਦਕਿ ਬਹੁਤ ਵੱਡੀ ਪੋਪੂਲੇਸ਼ਨ ਸਪੈਨਿਸ਼ ਬੋਲਦੀ ਆ। ਸੋ ਇਹ ਸੇਮ ਚੀਜ਼ ਹੀ ਹੈ ਵੀ ਜਿੱਦਾਂ ਹੁਣ ਉੱਥੇ ਸੈਕਰਾਮੈਂਟੋ ਦੇ ਵਿੱਚ ਜਦੋਂ ਸੈਕਰਾਮੈਂਟੋ ਕਿੰਗਸ ਜਾਂ ਹੋਰ ਗੇਮਸ ਹੁੰਦੀਆਂ, ਆਪਣੇ ਪੰਜਾਬੀ ਭੰਗੜਾ ਟੀਮ ਹਮੇਸ਼ਾ ਉੱਥੇ ਹੁੰਦੀ ਆ। ਸੋ ਜੇ ਕੋ ਕਹੇ ਇਹ ਕੀ ਕਰ ਰਹੇ ਹੈਗੇ ਆ, ਇਸ ਵਾਰ ਬਹੁਤ ਗਿਆ ਹਰਜੋਤ ਸਿੰਘ ਜੀ, ਥਾਂ ਦੇ ਉੱਤੇ ਬਹੁਤ ਗਿਆ। ਜਿਹੜੇ ਮਾਗਾ ਵਾਲੇ ਆ ਤੇ ਦੂਜੇ ਆ ਉਹਨਾਂ ਨੇ ਬਹੁਤ ਇਦਾਂ ਦੀਆਂ ਪੋਸਟਾਂ ਪਾਈਆਂ, ਕਹਿੰਦੇ ਆ ਕੀ ਅਸੀਂ ਆਹ ਦੇਖਣ ਥੋੜੀ ਆਏ ਆ ਜੀ। ਜੀ। ਸੋ ਇਹ ਸਾਰੇ ਕਾਸੇ 'ਚ ਇੱਕ ਕੁਐਸਚਨ ਜ਼ਰੂਰ ਹੈਗਾ ਆ ਵੀ ਸਪੋਰਟਸ ਦੇ ਵਿੱਚ ਪੋਲਿਟਿਕਸ ਨੂੰ ਰੱਖਣਾ ਚਾਹੀਦਾ ਜਾਂ ਉਹਨੂੰ ਆਊਟ ਆਫ ਰੱਖਣਾ ਚਾਹੀਦਾ। ਸ਼ੁੱਡ ਪੋਲਿਟਿਕਸ ਬੀ ਕੈਪਟ ਆਊਟ ਆਫ ਸਪੋਰਟਸ। ਜਿਸ ਹਿਸਾਬ ਨਾਲ ਪ੍ਰੈਜ਼ੀਡੈਂਟ ਹੋਣਾ ਦੀਆਂ ਸਟੇਟਮੈਂਟਸ ਆਈਆਂ, ਤੇ ਪਰ ਜੋ ਮੈਸੇਜ ਸੀਗਾ ਉਹਦਾ ਮਨੀ ਦਾ, ਤੇ ਉਹ ਇਹ ਸੀ ਹੇਟ ਅਗੇਂਸਟ ਲਵ। ਤੇ ਇਹ ਜ਼ਰੂਰ ਜਿੰਨੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ ਉਹਨਾਂ ਨੂੰ ਜ਼ਰੂਰ ਤੁਸੀਂ ਆਪਣੇ ਵਿਚਾਰ ਦੱਸਿਓ। ਆਉਣ ਵਾਲੇ ਸਮੇਂ 'ਚ ਆਪਾਂ ਸ਼ੋਅ 'ਚ ਕੁਛ ਨਾ ਕੁਛ ਤਬਦੀਲੀਆਂ ਲਿਆਵਾਂਗੇ ਵੀ ਜਿਹੜੀ ਸਪੋਰਟਸ ਆ ਉਹਦੇ ਵਿੱਚੋਂ ਪੋਲਿਟਿਕਸ ਨੂੰ ਬਾਹਰ ਰੱਖਣਾ ਚਾਹੀਦਾ ਕਿ ਨਹੀਂ। ਕਿਉਂਕਿ ਆਪਾਂ ਹੁਣ ਇੰਡੀਆ ਦੇ ਵਿੱਚ ਵੀ ਦੇਖਿਆ ਵੀ ਉੱਥੇ ਕ੍ਰਿਕਟ ਦੀਆਂ ਮੈਚ ਹੋਣੇ ਆ, ਉਹ ਪਾਕਿਸਤਾਨ ਦੀ ਟੀਮ ਨਹੀਂ ਆ ਰਹੀ, ਬੰਗਲਾਦੇਸ਼ ਨੂੰ ਬਾਹਰ ਰੱਖਿਆ ਜਾ ਰਿਹਾ। ਫਿਰ ਕਿਉਂਕਿ ਦੁਨੀਆ ਦੇ ਵਿੱਚ ਚਾਹੇ ਜੰਗਾਂ ਵੀ ਲੱਗਦੀਆਂ ਹੋਣ, ਜਿਹੜੀ ਸਪੋਰਟਸ ਇੱਕ ਇੱਦਾਂ ਦੀ ਚੀਜ਼ ਆ ਜੋ ਸਾਰੇ ਮੁਲਕਾਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਜੋੜਦੀ ਆ। ਸਪੋਰਟਸ ਤੇ ਮਿਊਜ਼ਿਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹਮੇਸ਼ਾ ਹੀ ਚਾਹੇ ਜਿੰਨੀ ਮਰਜ਼ੀ ਕਦੇ ਲੜਾਈ ਲੱਗਦੀ ਰਹੇ, ਅਲਟੀਮੇਟਲੀ ਇਹ ਦੋ ਚੀਜ਼ਾਂ ਦੇ ਉੱਤੇ ਸਮਝੌਤਾ ਹੋ ਜਾਂਦਾ ਹੈਗਾ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਕਿਹਾ ਵੀ ਪੋਲਿਟਿਕਸ ਹੁਣ ਵੱਡਾ ਹਿੱਸਾ ਬਣ ਚੁੱਕੀ ਆ। ਹੁਣ ਤੁਸੀਂ ਦੇਖੋ ਵੀ ਵਿੰਟਰ ਓਲੰਪਿਕਸ ਦੇ ਵਿੱਚ ਅਮਰੀਕੀ ਗਏ ਹੋਏ ਨੇ ਉੱਥੇ ਜਾ ਕੇ ਉਹਨਾਂ ਨੇ ਬਿਆਨ ਇੱਕ ਨੇ ਦਿੱਤਾ ਵੀ ਮੈਂ ਝੰਡਾ ਜਿਹੜਾ ਜ਼ਰੂਰ ਲਾਇਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜੋ ਕੁਝ ਵੀ ਅਮਰੀਕਾ 'ਚ ਹੋ ਰਿਹਾ ਮੈਂ ਹਰ ਇੱਕ ਚੀਜ਼ ਦੇ ਨਾਲ ਜਿਹੜਾ ਉਹ ਸਹਿਮਤ ਹੈਗਾ ਆ। ਉਹ ਉਸ ਚੀਜ਼ ਦਾ ਵੀ ਜਿਹੜਾ ਬੁਰਾ ਆ ਟਰੰਪ ਹੋਣਾ ਨੇ ਮਨਾਇਆ। ਜਿਹੜੀ ਸ਼ੌਨ ਡਫੀ ਦੀ ਘਰ ਵਾਲੀ ਨੇ ਕਿਹਾ ਵੀ ਇਹਨਾਂ ਦਾ ਪੇਟਰੀਅਟ ਪਹਿਲਾਂ ਟੈਸਟ ਹੋਣਾ ਚਾਹੀਦਾ। ਹੁਣ ਸਪੋਰਟਸ ਉਹਨਾਂ ਤੋਂ ਖਿਡਾਉਣੀ ਆ ਜਾਂ ਉਹ ਚੀਜ਼ਾਂ ਜਿਹੜੀਆਂ ਉਹ ਕੀ ਕਰਨੀਆਂ। ਅਮਰੀਕਾ ਮੈਡਲ ਵੱਧ ਤੋਂ ਵੱਧ ਜਿੱਤੇ ਤੇ ਆਪਾਂ ਨੂੰ ਪਤਾ ਵੀ ਅਮਰੀਕਾ ਕਿਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਜਿਹੜੇ ਐਥਲੀਟਸ ਉਹਨਾਂ ਨੂੰ ਵੀ ਫਿਰ ਇਸ ਵਾਲੇ ਪਾਸੇ ਨੂੰ ਐਕਸਟਰਾ ਆਰਡੀਨਰੀ ਵਾਲੇ ਵੀਜ਼ੇ ਦੇ ਨਾਲ ਲਿਆ ਕੇ ਤੇ ਫਿਰ ਅਮਰੀਕਨ ਸਿਟੀਜ਼ਨ ਬਣਾ ਕੇ ਤੇ ਮੈਡਲ ਵੀ ਜਿਹੜਾ ਉਹ ਜਿੱਤਦਾ ਹੈ। ਹੁਣ ਤੁਸੀਂ ਦੇਖ ਲਓ ਵੀ ਅਮਰੀਕਾ ਦੀਆਂ ਵੱਖ-ਵੱਖ ਟੀਮਸ ਦੇ ਵਿੱਚ ਕਿੰਨੀ ਡਾਇਵਰਸਿਟੀ ਜਿਹੜੀ ਉਹ ਹੈਗੀ ਆ, ਵੱਖ-ਵੱਖ ਭਾਂਤ-ਭਾਂਤ ਦੇ ਜਿਹੜੇ ਲੋਕ ਆ ਇੱਥੇ ਆ ਕੇ ਜਿਹੜੇ ਉਹ ਵਸੇ ਨੇ ਤੇ ਉਹ ਸਾਰਾ ਕੁਝ ਅੱਗੇ ਜਿਹੜਾ ਉਹ ਵੱਧ ਰਿਹਾ ਹੈਗਾ ਆ। ਸੋ ਪਰ ਇਹ ਆ ਵੀ ਸਿਆਸਤ ਤੇ ਜਿਹੜੀ ਸਪੋਰਟਸ ਆ ਕਹਿੰਦੇ ਆ ਵੀ ਵੱਖੋ ਵੱਖਰੀ ਹੋਣੀ ਚਾਹੀਦੀ ਹੈ, ਜੋੜਨ ਦਾ ਕੰਮ ਕਰਨਾ ਚਾਹੀਦੀ ਆ। ਪਰ ਜਿੱਦਾਂ ਦੇ ਯੁੱਗ 'ਚ ਆਪਾਂ ਰਹਿ ਰਹੇ ਹਾਂ ਹਰਜੋਤ ਸਿੰਘ ਜੀ, ਇਸ ਨੂੰ ਬਾਹਰ ਰੱਖਣਾ ਨਾਮੁਮਕਿਨ ਜਿਹੀ ਵਾਲੀ ਗੱਲ ਆ। ਕ੍ਰਿਕਟ ਦੀ ਤੁਸੀਂ ਗੱਲ ਆਖੀ ਆ ਤੇ ਅੱਜ ਜਿਹੜਾ ਸੁਪਰ ਬੋਲ ਆ ਉਹਦੇ ਵਿੱਚ ਵੀ ਇਹੀ ਕੁਝ ਜਿਹੜਾ ਹੁਣ ਦੇਖਣ ਨੂੰ ਮਿਲਿਆ ਹੈਗਾ ਜੀ। ਬਿਲਕੁਲ ਮੇਰੇ ਹਿਸਾਬ ਨਾਲ ਤਾਂ ਇਹ ਆ ਵੀ ਪੋਲਿਟਿਕਸ ਅਲੱਗ ਰੱਖਣੀ ਚਾਹੀਦੀ ਆ, ਕਿਉਂਕਿ ਇਹੀ ਚੀਜ਼ ਕਈ ਵਾਰੀ ਆਪਣੀ ਟੇਬਲ ਟਾਕ ਜਾਂ ਹੁਣ ਪਾਰਟੀਆਂ ਹੁੰਦੀਆਂ ਮੈਚ ਤੋਂ ਬਾਅਦ, ਇਹ ਤਾਂ ਫਿਰ ਲੜਾਈ ਵਾਲਾ ਕੰਮ ਬਣ ਜਾਂਦਾ ਨਾ। ਬਥੇਰੇ ਲੜਦੇ ਆ ਇਹ ਕਿਹੜਾ ਹਟਦੇ ਨੇ ਜੀ। ਸੋ ਅਗਲੀ ਖਬਰ ਵੱਲ ਚੱਲੀਏ ਤੇ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਲੈ ਕੇ ਇੱਕ ਵਾਰੀ ਫੇਰ ਕਾਂਗਰਸ ਕਹਿੰਦੇ ਵੀ ਸ਼ਟਡਾਊਨ ਵੱਲ ਨੂੰ ਵੱਧ ਰਹੀ ਹੈਗੀ ਆ। ਹੁਣ ਫੰਡਿੰਗ ਬਿੱਲ ਦੀ ਜੋ ਨੈਗੋਸ਼ੀਏਸ਼ਨ ਆ ਉਹ ਡੈਮੋਕ੍ਰੇਟਸ ਨੇ ਇਸ ਕੰਡੀਸ਼ਨ ਤੇ ਲਈ ਸੀ ਵੀ 2 ਵੀਕਾਂ ਦੇ ਵਿੱਚ 10 ਦਿਨਾਂ 'ਚ ਆਪਾਂ ਜੋ ਐਕਸਟੈਂਡ ਕਰਨੀ ਆ ਫੰਡਿੰਗ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਲੈ ਕੇ ਉਹ ਐਕਸਟੈਂਡ ਕਰੀਏ ਤੇ ਉਹਦੇ ਤੇ ਸਮਝੌਤਾ ਹੋਵੇ। ਪਰ
ਡੈਮੋਕ੍ਰੇਟਸ ਜੋ ਆ ਹੁਣ ਉਹ ਕਹਿ ਰਹੇ ਵੀ ਸਾਡੀ ਗੱਲਬਾਤ ਨਹੀਂ ਬਣ ਰਹੀ ਹੈਗੀ। ਸਟਾਪ ਗੈਪ ਫੰਡਿੰਗ ਬਿੱਲ ਜੋ ਆ ਉਹ 13 ਫਰਵਰੀ ਤਾਈਂ ਚੱਲਣਾ ਹੈਗਾ। ਸੋ ਦਿਨ 4-5 ਰਹਿ ਗਏ ਹੈਗੇ ਆ ਤੇ ਜੇ ਸਮਝੌਤਾ ਨਾ ਹੋਇਆ ਤੇ ਫਿਰ ਜੋ ਆਈਸ ਆ ਉਹਦੀ ਫੰਡਿੰਗ ਬਾਰਡਰ ਪ੍ਰੋਟੈਕਸ਼ਨ ਦੀ ਜੋ ਫੰਡਿੰਗ ਹੈਗੀ ਆ ਸੀਬੀਪੀ ਦੀ, ਉਹਦੇ ਉੱਤੇ ਕਾਫੀ ਜ਼ਿਆਦਾ ਅਸਰ ਪਊਗਾ। ਜੀ ਬਿਲਕੁਲ। ਸੋ ਉੱਦਾਂ ਇਹ ਆ ਹਰਜੋਤ ਸਿੰਘ ਜੀ, ਇਹ ਫਰਲੋ ਦੇ ਇਹਨਾਂ ਨੂੰ ਨਹੀਂ ਘੱਲਿਆ ਜਾਂਦਾ ਕਿਉਂਕਿ ਇਹ ਅਸੈਂਸ਼ੀਅਲ ਵਰਕਰਸ ਦੇ ਤੌਰ ਦੇ ਉੱਤੇ ਮੰਨੇ ਜਾਂਦੇ ਆ। ਇਹ ਵਿਦਆਊਟ ਜੋਬ ਜਿਹੜਾ ਉਹ ਕੰਮ ਵਿਦਆਊਟ ਪੇ ਜਿਹੜਾ ਉਹ ਕੰਮ ਕਰਦੇ ਰਹਿਣਗੇ। ਇਵੈਂਚੁਅਲੀ ਜਦੋਂ ਕਿਤੇ ਵੀ ਫੰਡਿੰਗ ਡਨ ਹੋਊਗੀ ਫਿਰ ਇਹਨਾਂ ਨੂੰ ਸਾਰੀ ਜਿਹੜੀ ਬੈਕ ਪੇ ਵਗੈਰਾ ਆ ਉਹ ਮਿਲ ਜਾਂਦੀ ਹੁੰਦੀ ਆ। ਪਰ ਇਹ ਆ ਵੀ ਕਿੱਦਾਂ ਗੁਜ਼ਰ ਬਸਰ ਕਰਨਗੇ, ਖਾਸ ਕਰਕੇ ਉਹ ਲੋਕ ਜਿਹੜੇ ਲਾਲਚ ਵਸ ਆਏ ਆ। $50,000 ਦਾ ਉਹਨਾਂ ਨੂੰ ਹੈਗਾ ਆ ਵੀ ਆ ਇੰਨੀ ਤਨਖਾਹ ਮਿਲਣੀ ਆ, ਤੇ ਜੇ ਉਹ ਫੰਡਿੰਗ ਰੁਕੀ ਹੋਈ ਤੇ ਵਿਦਆਊਟ ਤਨਖਾਹ ਜੇ ਉਹਨਾਂ ਨੂੰ ਕੰਮ ਕਰਨਾ ਪਿਆ, ਕੀ ਉਹ ਵਾਕਿਆ ਕਰਨਗੇ? ਇਹ ਥੋੜਾ ਜਿਹੜਾ ਉਹ ਵੱਡੇ ਸਵਾਲ ਆ ਤੇ ਉਹਨਾਂ ਨੂੰ ਦੇਖਣਾ ਪੈਣਾ ਵੀ ਕਿੱਦਾਂ ਜਿਹੜੀ ਉਹ ਗੱਲ ਅੱਗੇ ਜਿਹੜੀ ਉਹ ਬਣ ਜਾਵੇਗੀ। ਜੀ ਤੇ ਹਰਜੋਤ ਸਿੰਘ ਅਗਲੀ ਖਬਰ ਰਾਜਕਨਵੀਰ ਸਿੰਘ ਜੀ, ਫਿਰ ਭਾਰਤੀ ਮੂਲ ਦੇ, ਚਾਹੇ ਕਦੇ ਪੰਜਾਬੀ ਹੋਣ ਚਾਹੇ ਕਦੇ ਕੋਈ ਹੋਰ ਹੋਵੇ, ਹਰ ਰੋਜ਼ ਇਦਾਂ ਦੀ ਜਿਹੜੀ ਖਬਰ ਆ ਉਹ ਆਉਂਦੀ ਆ ਵੀ ਇੱਥੇ ਫਰਾਡ ਹੋ ਗਿਆ, ਇੱਥੇ ਟਰੱਕਿੰਗ ਦੇ ਵਿੱਚ ਡਰੱਗ ਜਿਹੜੀ ਸੀ ਉਹ ਫੜ ਹੋਈ ਆ, ਇੱਥੇ ਜਿਹੜੇ ਆ ਉਹ ਕੰਟੇਨਰ ਚੋਰੀ ਹੋਏ ਹੈਗੇ ਆ। ਹੁਣ ਅੱਜ ਦੀ ਇਹ ਖਬਰ ਆ ਰਹੀ ਆ ਵੀ 2 ਇੰਡੀਅਨ ਅਮਰੀਕਨਸ ਆ, ਉਹਨਾਂ ਨੂੰ ਚਾਰਜ ਕੀਤਾ ਗਿਆ, ਇੰਡਾਈਟ ਕੀਤਾ ਗਿਆ ਹੈਗਾ। ਉਹਨਾਂ ਨੇ 3000 ਲੋਕਾਂ ਦੀ ਆਇਡੈਂਟੀਟੀਜ਼ ਨੂੰ ਚੋਰੀ ਕੀਤਾ, ਜੋ ਕਿ ਆਨਲਾਈਨ ਗੈਂਬਲਿੰਗ ਸਾਈਟਸ ਹੈਗੇ ਆ। $3 ਮਿਲੀਅਨ ਦਾ ਫੈਡਰਲ ਗ੍ਰਾਂਡ ਜੂਰੀ ਨੇ ਨਿਊ ਹੈਵਨ ਦੇ ਵਿੱਚ 45 ਕਾਊਂਟ ਦੀ ਜੋ ਇੰਡਾਈਟਮੈਂਟ ਆ ਉਹ ਫਰਵਰੀ 3 ਨੂੰ ਇਹ ਹੋਈ ਸੀ। ਖਬਰ ਅੱਜ ਬਾਹਰ ਆਈ ਆ, ਜਿਹਦੇ ਵਿੱਚ ਅਮਿਤੋਜ ਕਪੂਰ 29 ਸਾਲਾਂ ਦਾ, ਸਿਧਾਰਥ ਲਿਲ ਨੇ, ਇਹ ਵੀ 29 ਸਾਲਾਂ ਦਾ ਆ। ਇਹ ਗਲਾਸਟੋਨ ਬਰੀ ਦੇ ਰਹਿਣ ਵਾਲੇ ਆ। ਉਹਨਾਂ ਨੂੰ ਫਰਾਡ, ਆਇਡੈਂਟੀ ਥੈਫਟ, ਮਨੀ ਲਾਂਡਰਿੰਗ ਅਫੈਂਸ ਇਹਨਾਂ ਦੇ ਤਹਿਤ ਚਾਰਜ ਕੀਤਾ ਗਿਆ ਹੈਗਾ। ਇਹ ਫਰਵਰੀ 7 ਨੂੰ ਜੋ ਯੂਐਸ ਅਟਾਰਨੀ ਆਫਿਸ ਹੈਗਾ ਡਿਸਟ੍ਰਿਕਟ ਆਫ ਕਨੈਟੀਕਟ, ਉਹਨਾਂ ਦੇ ਥਰੂ ਚਾਰਜ ਕੀਤਾ ਗਿਆ ਹੈਗਾ। ਉਹਨਾਂ ਨੇ ਅਨਾਉਂਸ ਕੀਤਾ ਆ। ਡੇਵਿਡ ਐਕਸ ਸੁਲੀਵਨ ਜੋ ਯੂਐਸ ਅਟਾਰਨੀ ਡਿਸਟ੍ਰਿਕਟ ਆਫ ਕਨੈਟੀਕਟ ਦੇ ਹੈਗੇ ਆ, ਉਹਨਾਂ ਨੇ ਨਾਲ ਥਾਮਸ ਡੈਮਿਊ ਸਪੈਸ਼ਲ ਏਜੰਟ ਇੰਚਾਰਜ ਇੰਟਰਨਲ ਰੈਵਨਿਊ ਸਰਵਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਨਿਊ ਇੰਗਲੈਂਡ ਤੋਂ, ਤੇ ਬ੍ਰਾਇਨ ਕੈਫਰੈਲੀ ਇਹ ਕਮਿਸ਼ਨਰ ਕਨੈਟੀਕਟ ਡਿਪਾਰਟਮੈਂਟ ਆਫ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਆ। ਜੀ ਜੀ ਬਿਲਕੁਲ ਹਰਜੋਤ ਸਿੰਘ ਜੀ, ਪਹਿਲੀ ਵਾਰੀ ਨਹੀਂ, ਭਾਰਤੀ ਮੂਲ ਦੇ ਲੋਕਾਂ ਨੇ ਪਹਿਲਾਂ ਬਹੁਤ ਠੱਗੀਆਂ ਮਾਰੀਆਂ। ਉਹ ਥੋੜੇ ਚਿਰ ਪਹਿਲਾਂ ਹੀ ਆ ਫ੍ਰਿਸਕੋ ਤੇ ਇਰਵਿੰਗ ਦੇ ਵਿੱਚ 2 ਬਜ਼ੁਰਗਾਂ ਦੇ ਸੋਨੇ ਦੀ ਲੁੱਟ ਵਾਲੀ ਸਕੀਮ ਵਾਲੀਆਂ 2 ਭਾਰਤੀ ਮੂਲ ਦੀਆਂ ਜਿਊਲਰੀ ਸ਼ਾਪਸ ਆ, ਉਹਨਾਂ ਨੂੰ ਫੜਿਆ ਸੀਗਾ। ਹੋਰ ਥੋੜਾ ਜਿਹਾ ਪਿੱਛੇ ਚੱਲ ਜਾਓ, ਓਹਾਇਓ, ਮਿਸ਼ੀਗਨ, ਇਲੀਨੋਇਸ, ਇੰਡੀਆਨਾ ਦੇ ਵਿੱਚ ਮਨੀ ਲਾਂਡਰਿੰਗ ਸਕੀਮ ਦੇ ਵਿੱਚ 2 ਭਾਰਤੀ ਮੂਲ ਦੇ, ਇਹ ਥੋੜਾ ਚਿਰ ਪਹਿਲਾਂ ਆ, ਉਹਨਾਂ ਨੂੰ ਕਨਵੈਕਟ ਕੀਤਾ ਗਿਆ ਆ। ਕਿਸ਼ਨ ਵਿਨਾਇਕ ਪਟੇਲ 26 ਸਾਲਾਂ ਦਾ, ਪਰਨੇ ਕੁਮਾਰ ਮਮੀਦੀ 27 ਸਾਲਾਂ ਦਾ, ਦੋਨੋਂ ਹੀ ਇੰਡੀਅਨ ਜਿਹੜੇ ਭਾਰਤੀ ਮੂਲ ਦੇ ਜਿਹੜੇ ਉਹ ਹੈਗੇ ਆ। ਇਹ ਦਸਤਾਵੇਜ਼ ਦੱਸਦੇ ਵੀ ਮਈ ਤੋਂ ਨਵੰਬਰ 2023 ਤੱਕ ਇਹਨਾਂ ਨੇ ਮਲਟੀ ਲੇਅਰਡ ਸਕੀਮ ਜਿਹੜੀ ਉਹ ਚਲਾਈ ਸੀ। ਫੈਂਟਮ ਹੈਕਰ ਸਕੈਮ ਕਰਕੇ ਜਿਹੜਾ ਇੱਕ ਸਕੈਮ ਆ ਉਹ ਇਹਨਾਂ ਦੁਆਰਾ ਜਿਹੜਾ ਉਹ ਚਲਾਇਆ ਜਾ ਰਿਹਾ ਸੀ। ਤੇ ਤੁਸੀਂ ਓਵਰਆਲ ਤੁਸੀਂ ਹਰਜੋਤ ਸਿੰਘ ਜੀ ਇਹ ਦੇਖੋ ਵੀ ਬਹੁਤੀਆਂ ਜਿਹੜੀਆਂ ਇਹਨਾਂ ਸਕੈਮਸ ਦੇ ਵਿੱਚ ਬਜ਼ੁਰਗਾਂ ਨੂੰ ਹੀ ਨਿਸ਼ਾਨਾ ਜਿਹੜਾ ਉਹ ਬਣਾਉਂਦੇ ਆ। ਬਜ਼ੁਰਗ ਅਕਸਰ ਝਾਂਸੇ 'ਚ ਆ ਜਾਂਦੇ ਆ, ਗੱਲਾਂ ਦੇ ਝਾਂਸੇ 'ਚ ਜਿਹੜਾ ਉਹ ਆ ਜਾਂਦੇ ਆ। ਸੋ ਉਹਦੇ ਕਰਕੇ ਜਿਹੜੀ ਇਹ ਸਿਚੁਏਸ਼ਨ ਇਸ ਟਾਈਮ ਬਣੀ ਪਈ ਜਿਹੜੀ ਹੈਗੀ ਆ। ਪਰ ਆ ਜਿਹੜੇ ਕਨੈਟੀਕਟ ਵਾਲੇ ਆ, ਇਹ ਵੀ ਸਿਰਾ ਹੀ ਜਿਹੜਾ ਇੱਕ ਹਿਸਾਬ ਦੇ ਨਾਲ ਦੇਖੋ ਕਰ ਰਹੇ ਆ। ਫੈਨਡਿਊਲ ਕੰਪਨੀ ਜਿਹੜੀ ਆ ਉਹ ਉਹਨਾਂ ਦੇ ਗੈਂਬਲਿੰਗ ਵਾਲੀ ਆ, ਇਹ ਉਹਨਾਂ ਨੂੰ ਚੂਨਾ ਲਾਉਣ ਵਾਲਿਆਂ ਨੂੰ ਚੂਨਾ ਲੱਗ ਗਿਆ। ਸੋ ਇਹ ਚੋਰਾਂ ਨੂੰ ਮੋਰ ਪੈਣ ਵਾਲੀ ਗੱਲ ਜਿਹੜੀ ਇਸ ਹਿਸਾਬ ਦੇ ਨਾਲ ਬਣੀ ਪਈ ਆ। ਪਰ ਉਹ ਲੀਗਲ ਆ, ਇਸ ਲਈ ਕਹਿੰਦੇ ਵੀ ਇਹ ਤੁਸੀਂ ਜੋ ਕਰ ਰਹੇ ਆ ਇਹ ਇਲੀਗਲ ਜਿਹੜਾ ਉਹ ਹੈਗਾ, ਇਦਾਂ ਨਹੀਂ ਜਿਹੜਾ ਉਹ ਕੰਮ ਜਿਹੜਾ ਉਹ ਚੱਲਣਾ। ਸੋ ਇਹ ਕੁਛ ਜਿਹੜਾ ਵਾਪਰਿਆ, ਪਰ ਇਹ ਭਾਰਤੀ ਨਾਮ ਜਿਹੜਾ ਬਥੇਰਾ ਜਿਹੜਾ ਉਹ ਇਸ ਟਾਈਮ ਚਮਕਾ ਰਹੇ ਆ। ਤੇ ਫਿਰ ਸਵਾਲ ਕਰਦੇ ਆ ਵੀ H1 ਦੇ ਦੁਆਲੇ ਜਿਹੜਾ ਉਹ ਕਿਉਂ ਹੋ ਜਾਂਦੇ ਨੇ ਲੋਕ। ਜੀ ਉਹਨਾਂ ਨੂੰ 23 ਕਾਊਂਟ ਵਾਇਰ ਫਰਾਡ, 8 ਕਾਊਂਟ ਆਇਡੈਂਟੀ ਫਰਾਡ, 2 ਕਾਊਂਟਸ ਐਗਰੀਵੇਟਡ ਆਇਡੈਂਟੀ ਥੈਫਟ, 1 ਕਾਊਂਟ ਆਫ ਮਨੀ ਲਾਂਡਰਿੰਗ ਕਨਸਪੀਰੇਸੀ, 10 ਕਾਊਂਟਸ ਮਨੀ ਲਾਂਡਰਿੰਗ ਦੇ। ਸੋ ਇਹਦੇ ਨਾਲ 25 ਸਾਲਾਂ ਦੀ ਜਿਹੜੀ ਸਜ਼ਾ, 20 ਤੋਂ 25 ਸਾਲਾਂ ਤੱਕ ਦੀ ਜਿਹੜੀ ਸਜ਼ਾ ਆ ਹੋ ਸਕਦੀ ਹੈਗੀ ਆ। ਸੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਕਾਰਗੋ ਥੈਫਟ ਨੂੰ ਲੈ ਕੇ, ਟਰੱਕਿੰਗ ਦੇ ਵਿੱਚ ਡਰੱਗ ਨੂੰ ਲੈ ਕੇ, ਭਾਰਤੀ ਲੋਕਾਂ ਵੱਲੋਂ ਆਨਲਾਈਨ ਫਰਾਡ ਨੂੰ ਲੈ ਕੇ, ਸਟਾਕਸ ਦੇ ਵਿੱਚ ਵੀ ਬਹੁਤ ਪਿਛਲੀ ਵਾਰੀ ਫੜੇ ਗਏ ਸੀ।
ਸੋ ਆਪਣੀ ਕਮਿਊਨਿਟੀ ਦੇ ਵਿੱਚ ਵੀ ਬਹੁਤ ਲੋਕ ਫਿਕਰਮੰਦ ਆ। ਕੱਲ੍ਹ ਵੀ ਮੈਨੂੰ ਕੁਛ ਸਰੋਤੇ ਆਪਣੇ ਮਿਲੇ ਸੀ ਸੈਂਟਰਲ ਵੈਲੀ 'ਚ। ਉਹ ਕਹਿੰਦੇ ਭਾਜੀ ਵੀ ਮੈਂ ਡੈਂਟਿਸਟ ਹਾਂ, ਕਹਿੰਦਾ ਮੇਰੇ ਕੋਲ ਕਸਟਮਰ ਜਦੋਂ ਆਉਂਦੇ ਨਾ ਤੇ ਉਹ ਮੈਨੂੰ ਪੁੱਛਦੇ ਵੀ ਯਾਰ ਤੁਹਾਡੀ ਕਮਿਊਨਿਟੀ ਦੇ ਬੰਦੇ ਜਿਹੜੇ ਆ ਇਸ ਚੱਕਰ 'ਚ ਕਾਹਤੇ ਫਸੇ ਹੋਏ ਹੈਗੇ ਆ। ਕਹਿੰਦਾ ਮੇਰੀ ਦਸਤਾਰ ਦੇਖ ਕੇ ਕਹਿੰਦਾ ਮੈਨੂੰ ਕੁਐਸਚਨ ਕੀਤਾ ਉਹਨਾਂ ਨੇ ਹਨਾ। ਵੈਸੇਲੀਆ ਦਾ ਡਾਕਟਰ ਸੀਗਾ ਡੈਂਟਿਸਟ ਜਿਹਨੇ ਮੈਨੂੰ ਦੱਸਿਆ। ਕਹਿੰਦਾ ਵੀ ਸਾਡੀ ਕਮਿਊਨਿਟੀ ਨੂੰ ਕੁਛ ਕਰਨਾ ਚਾਹੀਦਾ। ਕਹਿੰਦਾ ਮੈਂ ਕਿਹਾ ਵੀ ਅਸੀਂ ਦੇਖੋ ਰੇਡੀਓ ਤੇ ਬਥੇਰਾ ਰੌਲਾ ਪਾਇਆ ਵੀ ਸਾਡੀ ਗੁਰਦੁਆਰਾ ਕਮੇਟੀਆਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ, ਤਾਂ ਕਿ ਜਿਹੜੀਆਂ ਇੱਥੇ ਦੀਆਂ ਏਜੰਸੀਜ਼ ਆ, ਉਹਨਾਂ ਨੂੰ ਪਤਾ ਹੋਵੇ, ਚਾਹੇ ਉਹ FBI ਆ, ਚਾਹੇ ਪੁਲਿਸ ਆ, ਵੀ ਜਿਹੜੇ ਇਦਾਂ ਦੇ ਗੰਦੇ ਅਨਸਰ ਆ, ਉਹਨਾਂ ਦਾ ਪੰਜਾਬ ਸਿੱਖੀ ਨਾਲ ਜਾਂ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗੇ। ਵੀ ਉਹ ਤਾਂ ਮੈਨੂੰ ਇੱਥੇ ਤੱਕ ਵੀ ਉਹਨੇ ਸੁਜੈਸਟ ਕੀਤਾ, ਕਹਿੰਦਾ ਜਿੱਦਾਂ ਇਹਨਾਂ ਦੀ ਹਾਲ ਆਫ ਸ਼ੇਮ ਲਾਣੀ ਚਾਹੀਦੀ ਆ ਕਿਤੇ ਨਾ ਕਿਤੇ, ਹਨਾ? ਵੀ ਉੱਥੇ ਫੋਟੋਆਂ ਲਾਓ ਇਹਨਾਂ ਦੀਆਂ, ਇਹਨਾਂ ਦੇ ਪਿੰਡਾਂ ਦੇ ਵਿੱਚ ਭੇਜੋ ਤਾਂ ਕਿ ਪਤਾ ਲੱਗੇ। ਸਿਚੁਏਸ਼ਨ ਹੁਣ ਇੱਥੇ ਤੱਕ ਹੋ ਚੁੱਕੀ ਆ, ਆਪਣੇ ਤੁਹਾਨੂੰ ਪਤਾ ਹੀ ਆ ਵੀ ਬਹੁਤ ਵਾਰ ਸਾਨੂੰ ਕਾਲਸ ਵੀ ਆਉਂਦੀਆਂ, ਇੱਕ ਸ਼ੋਅ ਦੇ ਵਿੱਚ ਵੀ ਕਾਲਸ ਆਈਆਂ ਸੀਆਂ ਵੀ ਏਅਰਪੋਰਟ ਤੇ ਆਪਣਾ ਪਰਿਵਾਰ ਗਿਆ, ਦਸਤਾਰਧਾਰੀ ਸੀ, ਜਦੋਂ ਗੋਰੇ ਨੇ ਕਿਹਾ ਵੀ ਪਿੱਛੇ ਹਟ ਜਾ, ਇਹ ਨਹੀਂ ਤੇਰੇ ਟੇਕ ਓਵਰ ਜਿਹੜਾ ਰਨ ਓਵਰ ਕਰ ਦੇਣਾ ਟਰੱਕ ਤੇਰੇ ਉੱਪਰੋਂ, ਹਨਾ? ਏਅਰਪੋਰਟ ਦੇ ਉੱਤੇ ਉਹ ਆਪਣੀ ਬੱਚਿਆਂ ਨਾਲ ਗਿਆ ਸੀ। ਸੋ ਜਦੋਂ ਉਹ ਐਕਸੀਡੈਂਟ ਹੋਇਆ ਸੀ ਟਰੱਕਿੰਗ ਦਾ, ਉਹ ਤੋਂ ਬਾਅਦ ਇਦਾਂ ਦੇ ਕਮੈਂਟ ਆਏ ਸੀ। ਸੋ ਇਸ ਸਾਰੇ ਸੰਬੰਧ ਦੇ ਵਿੱਚ ਬਹੁਤ ਵਾਰ ਹੁੰਦਾ ਵੀ ਸਾਡੇ ਨਾਲ ਜਿਹੜੀਆਂ ਕਾਲਸ ਲਈਆਂ ਜਾਣ। ਅੱਜ ਜਿਹੜਾ ਸ਼ਾਮ ਨੂੰ 4 ਵਜੇ ਪ੍ਰੋਗਰਾਮ ਹੋਣਾ ਦੇਸੋਂ ਪਰਦੇਸ, ਉਸ ਪ੍ਰੋਗਰਾਮ ਦੇ ਵਿੱਚ ਬਲਵਿੰਦਰ ਕੌਰ ਪ੍ਰੋਗਰਾਮ ਕਰਦੇ ਆ। ਉਹ ਇਸ ਸੰਬੰਧ ਦੇ ਵਿੱਚ ਹੀ ਜੋ ਟਰੱਕਾਂ ਦੇ ਵਿੱਚ ਡਰੱਗ ਨੂੰ ਲੈ ਕੇ, ਕਾਰਗੋ ਥੈਫਟ ਨੂੰ ਲੈ ਕੇ ਜੋ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਵੱਡੀ ਬਦਨਾਮੀ ਚੱਲ ਰਹੀ ਹੈਗੀ ਆ। ਨੋ ਮੈਟਰ ਤੁਸੀਂ ਟਰੱਕਿੰਗ ਦੇ ਵਿੱਚ ਹੈਗੇ ਆ, ਚਾਹੇ ਜਿਹੜੇ ਮਰਜ਼ੀ ਫੀਲਡ 'ਚ ਆ, ਅਗਲਾ ਤਾਂ ਫੇਸ ਹੀ ਦੇਖਦਾ ਨਾ ਵੀ ਆਹ ਬੰਦੇ ਕੌਣ ਹੈਗੇ ਆ। ਸੋ ਉਹਦੇ ਉੱਤੇ ਉਹ ਸ਼ੋਅ ਹੋਊਗਾ, 1.5 ਘੰਟੇ ਦਾ ਸ਼ੋਅ ਆ। ਉਹ 'ਚ ਤੁਸੀਂ ਆਪਣੀਆਂ ਕਾਲਸ ਵੀ ਕਰ ਸਕਦੇ ਹੋ, ਸੁਜੈਸ਼ਨ ਵੀ ਦੇ ਸਕਦੇ ਆ ਵੀ ਕੀ ਕਰਨਾ ਚਾਹੀਦਾ ਹੈਗਾ। ਪੰਜਾਬੀ ਰੇਡੀਓ USA 24 ਆਵਰ ਰੇਡੀਓ ਚੱਲਦਾ ਹੈਗਾ। ਜਿਨ੍ਹਾਂ ਕੋਲ ਐਪ ਨਹੀਂ, ਐਪ ਆਪਣੀ ਡਾਊਨਲੋਡ ਕਰ ਲਓ ਤਾਂ ਕਿ ਤੁਸੀਂ ਐਪ ਤੇ ਸੁਣ ਸਕਦੇ। ਬਾਕੀ ਸਾਡੇ ਜਿਹੜੇ 15 ਸਟੇਸ਼ਨਸ ਹੈਗੇ ਆ ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ, ਉਹਨਾਂ ਤੇ ਤੁਸੀਂ ਰੈਗੂਲਰ ਸੁਣ ਸਕਦੇ ਆ। ਸੋ 4 ਵਜੇ ਤੋਂ ਲੈ ਕੇ 5:30 ਵਜੇ ਦਾ ਸ਼ੋਅ ਜਿਹੜਾ ਆ ਦੇਸੋਂ ਪ੍ਰਦੇਸ, ਉਹਦੇ ਉੱਤੇ ਇਹਨਾਂ 2 ਚੀਜ਼ਾਂ ਦੇ ਸੰਬੰਧ ਦੇ ਵਿੱਚ ਜਿਹੜੀ ਆ ਡਿਸਕਸ਼ਨ ਹੋਊਗੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਬਗੈਰ ਨਾਮ ਲਏ ਕਿਹੜੇ ਥਾਂ ਦੇ ਉੱਤੇ ਹੋਇਆ। ਆਪਣੇ ਇੱਕ ਜਿਹੜੇ ਸਰੋਤੇ ਉਹਨਾਂ ਦੇ ਨਾਲ ਲੇਟਲੀ ਜਿਹੜੀ ਉਹ ਗੱਲ ਹੋਈ, ਉਹਨਾਂ ਨੇ ਦੱਸਿਆ ਵੀ ਉਹਨਾਂ ਦੇ ਨਾਲ ਕੀ ਵਾਰਦਾਤ ਜਿਹੜੀ ਉਹ ਵਾਪਰੀ। ਕਿਸੇ ਇੱਕ ਸਕੂਲ ਡਿਸਟ੍ਰਿਕਟ ਦੇ ਲਈ ਉਹ ਕੰਮ ਕਰਦੇ ਨੇ ਐਜ਼ ਏ ਬਤੌਰ ਬੱਸ ਡਰਾਈਵਰ, ਪੱਗ ਬੰਨ੍ਹਦੇ ਨੇ। ਤੇ ਕਹਿੰਦੇ ਵੀ ਇਹ ਜਿਹੜੀ ਚੀਜ਼ ਤੁਸੀਂ ਦੱਸਦੇ ਆ ਨਾ ਵੀ ਬਾਕੀਆਂ ਨੂੰ ਇਹਦਾ ਖਾਮਿਆਜ਼ਾ ਇਹਨਾਂ ਸਾਰੀਆਂ ਚੀਜ਼ਾਂ ਦਾ ਭੁਗਤਣਾ ਪੈ ਰਿਹਾ, ਤੇ ਕਹਿੰਦੇ ਵੀ ਉਦਾਂ ਹੀ ਚੀਜ਼ ਵਾਪਰੀ। ਕਹਿੰਦੇ ਵੀ ਮੈਂ ਜਿਸ ਬੰਦੇ ਦੇ ਨਾਲ, ਉਹਦੇ ਕੁਲੀਗ ਦੇ ਨਾਲ ਕੰਮ ਕਰਦੇ ਨੂੰ ਜਿਹਨੂੰ ਕਈ ਸਾਲ ਹੋ ਗਏ ਸੀ, ਉਹਦੇ ਨਾਲ ਜਦੋਂ ਹਾਏ ਹੈਲੋ ਕੀਤੀ ਸਵੇਰੇ, ਜਦੋਂ ਚੈੱਕ ਇਨ ਕਰਨ ਲੱਗੇ ਤਾਂ ਜਿੱਦਾਂ ਕਰਦੇ ਹੁੰਦੇ ਘਸੁੰਨ ਮਾਰ ਕੇ, ਜਿੱਦਾਂ ਇੱਕ ਦੂਜੇ ਦੇ ਨਾਲ ਲਾਈਕ ਘਸੁੰਨ ਨਹੀਂ ਮਾਰਨਾ, ਜਿੱਦਾਂ ਫਿਸਟ ਪੰਪ ਜਿੱਦਾਂ ਕਰਦੇ ਹੁੰਦੇ ਆ। ਤੇ ਉਹਨਾਂ ਜਦੋਂ ਉਹ ਕੀਤਾ ਤੇ ਕਹਿੰਦਾ ਆ ਦੇਖੋ ਮੈਂ ਜਿਹੜੇ ਆ ਡਰੱਗ ਸਮਗਲਰ ਨੂੰ ਜਾਂ ਡਰੱਗ ਜਿਹੜੇ ਉਹਨੂੰ ਮੈਂ ਹੱਥ ਲਾ ਲਿਆ। ਤੇ ਕਹਿੰਦੇ ਅਫਸੋਸ ਦੀ ਗੱਲ ਇਹ ਸੀਗੀ ਵੀ ਉਹ ਜਿਹੜਾ ਬੰਦਾ ਸੀਗਾ, ਜਿਹੜਾ ਉਹ ਗੋਰੇ ਮੂਲ ਦਾ ਬੰਦਾ ਸੀਗਾ, ਉਹ ਲਾ ਐਨਫੋਰਸਮੈਂਟ ਦੇ ਸਾਬਕਾ ਜਿਹੜਾ ਉਹ ਕਰਮਚਾਰੀ ਰਿਹਾ ਆ। ਕਹਿੰਦਾ ਵੀ ਉਹ ਇੱਕ ਆਮ ਬੰਦਾ ਜਿਹਦੇ ਨਾਲ ਮੈਂ ਕਹਿੰਦਾ ਮੈਂ ਰੋਜ਼ ਮਿਲਦਾ ਆ, ਰੋਜ਼ ਉਹਨੂੰ ਪਤਾ ਵੀ ਕਿੱਦਾਂ ਆ, ਕਿਵੇਂ ਆ, ਉਹ ਸਾਰਾ ਕੁਛ। ਉਹਦੇ ਏਦਾਂ ਦੇ ਜਿਹੜੇ ਉਹਦਾ ਬਿਆਨ ਆਇਆ ਦੇਖੋ। ਬਾਅਦ 'ਚ ਉਹਨੇ ਮੇਰੇ ਨਾਲ ਗੱਲ ਕੀਤੀ, ਸ਼ਿਕਾਇਤ ਉਹਨਾਂ ਨੇ ਆਪਣੇ ਸਕੂਲ ਡਿਸਟ੍ਰਿਕਟ ਨੂੰ ਕਰਤੀ। ਬਾਅਦ 'ਚ ਉਹਨੇ ਰਿਟਨ ਵੀ ਮਾਫ਼ੀ ਮੰਗ ਲਈ ਉਸ ਬੰਦੇ ਨੇ। ਪਰ ਤੁਸੀਂ ਦੇਖੋ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਿੱਦਾਂ ਦੀ ਭਾਵਨਾ ਜਿਹੜੀ ਉਹ ਪਹੁੰਚੀ ਹੋਈ ਆ ਆਪਣੀ ਕਮਿਊਨਿਟੀ ਦੇ ਜਿਹੜੇ ਉਹ ਪ੍ਰਤੀ, ਵੀ ਜਿਨ੍ਹਾਂ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਆ, ਜਿਨ੍ਹਾਂ ਦੇ ਓਬਵੀਅਸਲੀ ਪਰਿਵਾਰਾਂ ਨੂੰ ਵੀ ਆਪਸ ਦੇ ਵਿੱਚ ਜਾਣਦੇ ਹੁੰਦੇ, ਬੰਦੇ ਦਾ ਪਤਾ ਹੁੰਦਾ ਆ ਵੀ ਉਹਦੇ ਮਨ ਦੀ ਜਿਹੜੀ ਭਾਵਨਾ ਆ, ਉਸ ਬੰਦੇ ਦੀ ਹੇਟ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਪੁੱਠੇ ਕਾਰਿਆਂ ਦੇ ਕਰਕੇ ਬਾਕੀ ਆਮ ਲੋਕਾਂ ਨੂੰ ਕੀ ਜਿਹੜਾ ਉਹ ਸਹਿਣਾ ਪੈ ਰਿਹਾ ਆ। ਇਹ ਤਾਂ ਉਹ ਆ ਹਰਜੋਤ ਸਿੰਘ ਜੀ, ਜਿਹੜੀਆਂ ਕੁਝ ਗੱਲਾਂ ਆਪਾਂ ਨੂੰ ਪਤਾ ਲੱਗ ਜਾਂਦੀਆਂ ਤੇ ਜਿਹੜਾ ਕੋਈ ਦੱਸ ਦਿੰਦਾ ਆ। ਪਤਾ ਨਹੀਂ ਚੁੱਪ ਚਪੀਤੇ ਲੋਕ ਕਿੱਥੇ ਕੀ ਕੁਛ ਜਿਹੜਾ ਉਹ ਸਹਿ ਰਹੇ ਹੋਣਗੇ। ਇਹ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਕਰਤੂਤੀ ਲੋਕਾਂ ਦੇ ਕਰਕੇ ਆਮ ਲੋਕਾਂ ਦਾ ਜੀਣਾ ਔਖਾ ਹੋ ਜਾਣਾ। ਸੋ ਇਹ ਕਮਿਊਨਿਟੀ ਨੂੰ ਜੇ ਸਮੇਂ ਸਿਰ ਤੁਸੀਂ ਨਾ ਇਸ ਨੂੰ ਰੋਕ ਲਾਈ ਨਾ ਇਸ ਦੇ ਉੱਤੇ ਜਿਹੜਾ ਤੁਸੀਂ ਦਰਵਾਜ਼ਾ ਲਾਇਆ, ਕੁੰਡਾ ਲਾਇਆ, ਤਾਂ ਔਖਾ ਹੋ ਜਾਊਗਾ, ਬੜਾ ਜ਼ਿਆਦਾ ਔਖਾ ਜਿਹੜਾ ਹੋ ਜਾਊਗਾ। ਇੰਨਾ ਜ਼ਿਆਦਾ ਜਿਹੜਾ ਵਿਤਕਰਾ ਤੇ ਇੰਨੀ ਜ਼ਿਆਦਾ ਜਿਹੜੀ ਨਫ਼ਰਤ ਆ ਤੁਹਾਡੇ ਪ੍ਰਤੀ ਭਰਨ ਵਾਲੀ, ਉਹ ਉਹਨਾਂ ਦੀ ਗਲਤੀ ਆ। ਇਹ ਅਸੀਂ ਨਹੀਂ ਕਹਿੰਦੇ ਵੀ ਜਿਹੜਾ ਬੰਦਾ ਉਹ ਇਦਾਂ ਦਾ ਬਿਆਨ ਦੇ ਰਿਹਾ ਵੀ ਆਹ ਦੇਖ ਮੈਂ ਡਰੱਗ ਸਮਗਲਰ ਨੂੰ ਹੱਥ ਜਿਹੜਾ ਉਹ ਲਾਤਾ, ਇਹ ਉਹਦੀ ਆਪਣੀ ਗਲਤੀ ਉਸ ਬੰਦੇ ਦੀ ਜਿਹਨੇ ਇਦਾਂ ਦਾ ਬਿਆਨ ਦਿੱਤਾ।
ਪਰ ਉਹ ਗੱਲਾਂ ਪ੍ਰੇਰਿਤ ਕਿੱਥੋਂ ਜਿਹੜੀਆਂ ਹੋ ਰਹੀਆਂ, ਉਹ ਵੀ ਆਪਾਂ ਨੂੰ ਆਪਣੀ ਜੜ ਦਾ ਜਿਹੜਾ ਉਹ ਪਤਾ ਲਾਉਣਾ ਪੈਣਾ। ਆਪਣੀ ਕਮਿਊਨਿਟੀ ਨੂੰ ਅਸਲ ਦੇ ਨਾਲ, ਸਿਧਾਂਤ ਦੇ ਨਾਲ ਜੋੜਨ ਦਾ ਜਿਹੜਾ ਉਹ ਵਕਤ ਆ ਭਾਈ। ਸੱਚ ਦਾ ਹੋਕਾ ਜਿਹੜਾ ਉਹ ਦਿੰਦੇ ਹੋਏ ਤੇ ਸੱਚੀਆਂ ਚੀਜ਼ਾਂ ਵੱਲ ਨੂੰ ਜਿਹੜਾ ਵਧੀਏ। ਕਿਹੜੇ ਲਾਲਚਾਂ ਦੇ ਵਿੱਚ, ਕਿਹੜੇ ਲੋਭਾਂ ਦੇ ਵਿੱਚ ਆਪਾਂ ਗਰਦਾਨ ਹੋ ਕੇ ਤੇ ਕੀ ਜਿਹੜਾ ਉਹ ਕਰ ਰਹੇ ਆ, ਇਹ ਆਪਾਂ ਪੀੜ੍ਹੀ ਥੱਲੇ ਆਪਣੇ ਸੋਟਾ ਮਾਰੀਏ। ਜਿਸ ਬੰਦੇ ਦੀ ਗਲਤੀ ਆ, ਉਹਦੀ ਉਹ ਗਲਤੀ ਹੋਈ ਆ, ਵੀ ਉਹਨੂੰ ਨਹੀਂ ਸੀ ਉੱਦਾਂ ਕਹਿਣਾ ਚਾਹੀਦਾ, ਪਰ ਉਹਦੀ ਇਹ ਨਫ਼ਰਤ ਆਈ ਕਿਹੜੇ ਪਾਸੋਂ ਆ? ਕਿਉਂਕਿ ਇਹ ਇੱਕ ਇਨਸਾਨ ਆ, ਹਰ ਇੱਕ ਜਾਣੇ ਆਈਡਲਿਸਟ ਤਾਂ ਨਹੀਂ ਹੁੰਦੇ। ਬਹੁਤ ਸਾਰੇ ਲੋਕਾਂ ਦੇ ਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਆ ਤੇ ਉਹ ਆਪਾਂ ਨੂੰ ਨਜ਼ਰ ਆਉਂਦਾ ਆ। ਰੀਅਲਿਸਟਿਕ ਵਰਲਡ ਦੇ ਵਿੱਚ ਜੇ ਆਪਾਂ ਰਹਿੰਦੇ ਆ, ਅਸਲ ਦੁਨੀਆ ਦੇ ਵਿੱਚ ਜੇ ਰਹਿੰਦੇ ਆ, ਤੇ ਇਦਾਂ ਦੀਆਂ ਕੀਤੀਆਂ ਹੋਈਆਂ ਕਿਸੇ ਦੀਆਂ ਕਰਤੂਤਾਂ ਆ, ਉਹਦਾ ਖਾਮਿਆਜ਼ਾ ਆਮ ਲੋਕਾਂ ਨੂੰ ਜਿਹੜਾ ਉਹ ਅਕਸਰ ਭੁਗਤਣਾ ਜਿਹੜਾ ਉਹ ਪੈਂਦਾ ਆ। ਤੇ ਉਹੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ। ਸੋ ਇਹ ਜਿਹੜੀ ਰਾਜਕਨਵੀਰ ਸਿੰਘ ਉਹਨਾਂ ਨੇ ਨਾ ਤੁਹਾਨੂੰ ਬਹੁਤ ਹੀ ਪ੍ਰੋਮੀਨੈਂਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ EMPLOYEE ਦੀ ਗੱਲ ਦੱਸੀ ਹੈ। ਸੋ ਇੱਕ ਸਰੋਤੇ ਸਾਡੇ ਕਮੈਂਟ ਪਾ ਰਹੇ ਸੀ ਵੀ ਤੁਸੀਂ ਆਪਣਾ ਸੁਝਾਅ ਨਾ ਦਿਆ ਕਰੋ, ਖਬਰਾਂ ਦਿਆ ਕਰੋ। ਦੇਖੋ, ਨਾ ਤਾਂ ਅਸੀਂ ਕਿਸੇ ਤੋਂ ਪੈਸੇ ਲੈ ਕੇ ਖਬਰਾਂ ਦਿੰਦੇ ਆ, ਨਾ ਹੀ ਅਸੀਂ ਕਿਸੇ ਪਾਰਟੀ ਦੀ ਸਪੋਰਟ ਕਰਦੇ ਹਾਂ, ਚਾਹੇ ਉਹ ਰਿਪਬਲਿਕਨ ਹੋਵੇ, ਚਾਹੇ ਉਹ ਡੈਮੋਕ੍ਰੇਟ ਹੋਵੇ। ਪਰ ਜਿੱਥੇ ਸਾਡੇ ਇਸ ਪ੍ਰੋਗਰਾਮ ਦਾ ਸ਼ੁਰੂ ਕਰਨ ਦਾ, ਮੈਂ ਸ਼ੁਰੂਆਤ 'ਚ ਹੀ ਦੱਸਿਆ ਸੀ ਮਕਸਦ ਕੀ ਆ, ਵੀ ਜੋ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਜੋ ਸਾਡੀ ਕਮਿਊਨਿਟੀ ਦੇ ਵਿੱਚ ਵਾਪਰ ਰਿਹਾ ਹੈਗਾ, ਉਹਦਾ ਸਾਡੇ ਤੇ ਕੀ ਅਸਰ ਹੋ ਰਿਹਾ, ਅੱਜ ਦੀ ਡੇਟ ਸਾਡੀ ਲਾਈਫ ਤੇ ਕੀ ਹੋ ਰਿਹਾ, ਸਾਡੇ ਬਿਜ਼ਨਸ ਤੇ ਕੀ ਹੋ ਰਿਹਾ, ਸਾਡੀ ਜੌਬ ਤੇ। ਤੁਹਾਡੇ ਬੱਚਿਆਂ ਨੇ ਜੌਬ 'ਤੇ ਜਾਣਾ, ਜਦੋਂ ਇੰਟਰਵਿਊ ਤੇ ਜਾਣਾ, ਜੇ ਅਗਲਾ ਇੰਟਰਵਿਊ ਲੈਣ ਵਾਲਾ ਹੁਣ ਇੰਨੀਆਂ ਖਬਰਾਂ ਪੜ੍ਹੀਆਂ ਹੋਣ ਤੇ ਦੇਖੋ ਜੀ, ਆਹ ਕਮਿਊਨਿਟੀ ਵਾਲੇ ਲੋਕਾਂ ਨੇ ਆਹ ਕੰਮ ਕੀਤਾ ਹੈਗਾ ਤੇ ਉਹਦੀ ਕੀ ਪੋਜੀਸ਼ਨ ਹੋਊਗੀ। ਸੋ ਉਹਦਾ ਅਸਰ ਅੱਜ ਕੀ ਹੋ ਰਿਹਾ, ਕੱਲ ਨੂੰ ਆਉਣ ਵਾਲੇ ਸਮੇਂ 'ਚ ਤੁਹਾਡੇ ਤੇ ਕੀ ਹੋਣਾ ਹੈਗਾ, ਉਹ ਸਾਰਾ ਇਸ ਕਰਕੇ ਆਪਾਂ ਇਹ ਡਿਸਕਸ ਕਰਦੇ ਹੈਗੇ ਆ। ਜੇ ਤੁਹਾਨੂੰ ਅੱਜ ਸ਼ੱਕ ਕਰੀ ਨਾ, ਅੱਜ ਦੀ ਖਬਰ ਟੈਕਸਸ ਦੀ ਖੋਲ ਕੇ ਦੇਖ ਲਿਓ। ਟੈਕਸਸ ਦੇ ਇੱਕ ਹਨੂਮਾਨ ਮੰਦਿਰ ਦੇ ਸਾਹਮਣੇ ਕਿੰਨੇ ਗੋਰੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਆ ਵੀ ਇੰਡੀਅਨਸ ਗੋ ਬੈਕ ਟੂ ਯੂਰ ਕੰਟਰੀ। ਠੀਕ ਆ। ਫ੍ਰਿਸਕੋ ਜਿਹੜਾ ਸ਼ਹਿਰ ਹੈਗਾ ਟੈਕਸਸ ਦਾ, ਉੱਥੇ 33% ਇੰਡੀਅਨ ਪੋਪੂਲੇਸ਼ਨ ਆ, ਭਾਰਤੀ ਮੂਲ ਦੇ ਲੋਕਾਂ ਦੀ। ਉੱਥੇ ਲੋਕਾਂ ਨੇ ਬਹੁਤ ਵੱਡੀ ਗਿਣਤੀ 'ਚ ਸਿਟੀ ਕੌਂਸਲ ਦੀ ਮੀਟਿੰਗ 'ਚ ਜਾ ਕੇ ਪ੍ਰੋਟੈਸਟ ਕੀਤਾ। ਇਹ ਇੱਥੇ ਇੰਨੇ ਜ਼ਿਆਦਾ ਕਿੱਦਾਂ ਹੋ ਗਿਆ, ਸਿਟੀ ਕੌਂਸਲ ਦੇ ਵਿੱਚ ਇੰਨੇ ਲੋਕ ਕਿੰਨੇ ਹੋ ਗਏ। ਸੋ ਸਾਡਾ ਕਹਿਣ ਦਾ ਮਤਲਬ ਇਹੀ ਆ ਵੀ ਆਪਾਂ ਕੋਈ ਕਿਸੇ ਤਰ੍ਹਾਂ ਦੀ ਗਲਤੀ ਨਾ ਕਰੀਏ। ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਕਹੇ, ਭਾਈ ਤੂੰ ਇਦਾਂ ਦਾ ਜਿਹੜੀ ਗਲਤੀ ਕਰ ਰਿਹਾ, ਇਹਦਾ ਸਿਰਫ ਤੇਰੇ ਤੇ ਅਸਰ ਨਹੀਂ ਪੈਣਾ, ਤੈਨੂੰ ਤਾਂ ਸਜ਼ਾ ਹੋ ਕੇ ਅੰਦਰ ਹੋ ਜਾਊਗੀ, ਪਰ ਜਿਹੜੀ ਪੂਰੀ ਕਮਿਊਨਿਟੀ ਦੇ ਉੱਤੇ ਅਸਰ ਪੈਣਾ ਹੈ ਨਾ, ਉਹਦਾ ਤੂੰ ਦੇਖ ਵੀ ਫਿਊਚਰ 'ਚ ਕੀ ਹੋਣਾ ਆ। ਅੱਜ ਤੋਂ 100 ਸਾਲ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਆਏ ਸੀ 25-25 ਸੈਂਟ ਤੇ ਜਿਨ੍ਹਾਂ ਨੇ ਕੰਮ ਕੀਤੇ ਸੀ, ਉਹਨਾਂ ਦੀਆਂ ਹਿਸਟਰੀਆਂ ਪੜ੍ਹ ਕੇ ਦੇਖੋ ਵੀ ਉਹਨਾਂ ਦਾ ਰੈਪੂਟੇਸ਼ਨ ਕੀ ਸੀ। ਕਿਸ ਤਰ੍ਹਾਂ ਜਿਹੜੇ ਡਾਲਰ ਤੇ ਹੋਲਟ ਟਾਊਨ ਜੋ ਸਟਾਕਟਨ ਦੇ ਲਾਗੇ ਕੰਮ ਕਰਨ ਵਾਲੇ ਜਿਹੜੇ ਆਪਣੇ ਗਦਰੀ ਬਾਬੇ ਸੀ, ਉਹਨਾਂ ਨੇ ਬਰਕਲੇ ਯੂਨੀਵਰਸਿਟੀ ਦੇ ਲਾਗੇ 2 ਘਰ ਖਰੀਦੇ ਤਾਂ ਕਿ ਜਿਹੜੇ ਯੂਨੀਵਰਸਿਟੀ 'ਚ ਪੜ੍ਹਨ ਆ ਰਹੇ ਸਟੂਡੈਂਟ ਉਹ ਫ੍ਰੀ ਉੱਥੇ ਰਹਿ ਸਕਣ। ਸੋ ਉਦਾਂ ਦੇ ਉਹਨਾਂ ਨੇ ਕੰਮ ਕੀਤੇ। ਕਦੇ ਕਿਤੇ ਨਹੀਂ ਆਇਆ ਵੀ ਕਿਸੇ ਨੇ ਜੋ ਆਹ ਡਰੱਗ ਢੋਈ ਹੋਵੇ, ਕਾਰਗੋ ਚੋਰੀ ਕੀਤਾ ਹੋਵੇ ਜਾਂ ਇਦਾਂ ਦੇ ਕੰਮ ਕੀਤੇ ਹੋਣ। ਸੋ ਇਹ ਕਿਉਂਕਿ ਇਹ ਇਸ਼ੂ ਜਿਹੜਾ ਹੈਗਾ ਆ ਬਹੁਤ ਵੱਡਾ ਆ ਤੇ ਇਹਦੇ ਲਈ ਘੰਟਾ ਡੇਢ ਘੰਟਾ ਚਾਹੀਦਾ। ਸੋ 4 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸੁਣਿਓ। ਕੁਝ ਕੁ ਸਰੋਤੇ ਸਾਡੇ ਕਹਿੰਦੇ ਆ, ਜਿਹੜਾ ਜਿਸ ਹਿਸਾਬ ਨਾਲ ਆਪਾਂ ਜਿਹੜਾ ਕੁਐਸਚਨ ਵੀ ਪੁੱਛਿਆ ਸੀ, ਉਹ ਕਹਿੰਦੇ ਵੀ ਜਿਹੜੀ ਸਿਆਸਤ ਆ ਉਹਨੂੰ ਖੇਡਾਂ ਦੇ ਨੇੜੇ-ਤੇੜੇ ਨਹੀਂ ਲੱਗਣ ਦਿੱਤਾ ਚਾਹੀਦਾ। ਬਿਲਕੁਲ ਗੱਲ ਤੁਹਾਡੀ ਸਹੀ ਆ। ਸਿਆਸਤ ਨੂੰ ਚਾਹੇ ਉੱਥੇ ਕੋਈ ਮੇਰੇ ਹਿਸਾਬ ਨਾਲ ਪਰਫਾਰਮ ਕਰਨ ਵਾਲਾ ਵੀ ਹੋਵੇ ਤੇ ਚਾਹੇ ਕੋਈ ਪੋਲੀਟੀਕਲ ਪਾਰਟੀ ਵਾਲਾ ਵੀ ਬੰਦਾ ਹੋਵੇ, ਉਹਨਾਂ ਨੂੰ ਸੈਪਰੇਟ ਰੱਖਣਾ ਚਾਹੀਦਾ ਹੈਗਾ ਆ। ਜੋ ਵੀ ਉੱਥੇ, ਚਾਹੇ ਉਹ ਸਪੋਰਟਸਮੈਨ ਆ, ਚਾਹੇ ਕੋਈ ਪਰਫਾਰਮ ਕਰਨ ਵਾਲੇ ਆ, ਚਾਹੇ ਜਿਹੜੇ ਪੋਲੀਟੀਸ਼ੀਅਨਸ ਆ, ਉਹਨਾਂ ਨੂੰ ਪੂਰੀ ਯੂਨਿਟੀ ਦੀ ਜਿਹੜੀ ਗੱਲਬਾਤ ਆ ਉਹ ਕਰਨੀ ਚਾਹੀਦੀ ਹੈਗੀ। ਜੀ, ਸਮਾਂ ਹੋ ਗਿਆ ਜੀ ਸਮਾਪਤ ਪ੍ਰੋਗਰਾਮ ਦਾ। ਮਿਲਾਂਗੇ ਹੁਣ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਸ।